ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਬਲਤੇਜ ਪੰਨੂ ਜੀ, ਉਹਨਾਂ ਦੇ ਨਾਲ ਕੁਝ ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਤੁਸੀਂ ਵੀ ਜੇ ਤੁਹਾਡਾ ਵੀ ਕੋਈ ਸਵਾਲ ਆ ਕਾਲ ਕਰ ਸਕੋਗੇ 4082725200 408 272 5200। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਬਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਗੁਰਦੀਪ ਸਿੰਘ ਬਿਰਦੀ, ਕਲੋਬ, ਸਤਨਾਮ ਸਿੰਘ, ਸ਼ੇਖ ਗਿੱਲ, ਸਲਮਾ, ਜਰਨੈਲ ਸਿੰਘ, ਲਿਨਵਰਡ, ਰਣਵੀਰ ਸਿੰਘ ਰਾਣਾ, ਪੇਕਰਸਵੀਟ, ਮਨਜੀਤ ਸਿੰਘ ਦੀਵਾਨਾ, ਫਰਜ਼ਨੋ, ਚਰਨਜੀਤ ਸਿੰਘ ਜੀ ਬਡਵਾਲ, ਜੁੱਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਡੋਨਲਡ ਟਰੰਪ ਦਾ ਭਾਰਤ ਦਾ ਦੌਰਾ ਜਾਰੀ ਆ। ਕੀ ਕੁਛ ਹੋ ਰਿਹਾ ਉੱਥੇ? ਕੱਲ ਜਿਹੜਾ ਜੀ ਇਹ ਦੌਰਾ ਸਟਾਰਟ ਹੋਇਆ ਔਰ ਅੱਜ ਜਿਹੜਾ ਜੀ ਇਹਦਾ ਦੂਸਰਾ ਦਿਨ ਹੋਊਗਾ ਔਰ ਦੂਸਰੇ ਦਿਨ ਇਹ ਦੌਰਾ ਜਿਹੜਾ ਜੀ ਉਹ ਜਾਰੀ ਰਹੂਗਾ। ਕੱਲ ਤਾਂ ਬਹੁਤਾ ਜਿਹੜਾ ਜੀ ਉਹ ਮਾਨ ਸਨਮਾਨ ਹੀ ਜਿਹੜਾ ਜੀ ਉਹ ਸੀਗਾ, ਮਾਨ ਸਨਮਾਨ ਹੀ ਇਹਨੂੰ ਜਿਹੜਾ ਜੀ ਉਹ ਕਹਿ ਸਕਦੇ ਆ, ਜਿਹੜਾ ਇੱਥੇ ਗੁਜਰਾਤ ਦੇ ਵਿੱਚੋਂ ਜਿਹੜਾ ਜੀ ਉਹ ਅਹਿਮਦਾਬਾਦ ਤੋਂ ਸਟਾਰਟ ਹੋਇਆ ਸੀਗਾ। ਇੱਥੇ ਜੋ ਕੁਛ ਜਿਹੜਾ ਜੀ ਉਹ ਆਖਿਆ ਗਿਆ ਜਾਂ ਜੋ ਕੁਛ ਜਿਹੜਾ ਸੀ ਉਹ ਬੋਲਿਆ ਗਿਆ, ਉਹ ਮਹਿਜ਼ ਇੱਕ ਦੂਜੇ ਦੀਆਂ ਜਿਹੜੀਆਂ ਉਹ ਤਾਰੀਫਾਂ ਹੀ ਜਿਹੜੀਆਂ ਸੀਗੀਆਂ। ਉਸ ਤੋਂ ਬਾਅਦ ਉਹ ਗਏ ਜੀ ਸਾਬਰਮਤੀ, ਜਿਹੜਾ ਜੀ ਜਿੱਥੇ ਕਿ ਮਹਾਤਮਾ ਗਾਂਧੀ ਦੇ ਨਾਲ ਸੰਬੰਧਿਤ ਮਿਊਜ਼ੀਅਮ ਜਿਹੜਾ ਜੀ ਹੈ, ਉੱਥੇ ਉਹਨਾਂ ਨੇ ਚਰਖਾ ਕੱਤਣ ਦੀ ਕੋਸ਼ਿਸ਼ ਕੀਤੀ ਔਰ ਜਿਹੜੇ ਬਾਪੂ ਦੇ 3 ਬਾਂਦਰ ਹੈ ਉਹਨਾਂ ਦਾ ਕੌਨਸੈਪਟ ਜਿਹੜਾ ਸੀ ਉਹ ਸਮਝਿਆ। ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਉਹਨਾਂ ਨੂੰ ਜਿਹੜਾ ਜੀ ਉਹ ਸਮਝਾਇਆ। ਪਤਾ ਨਹੀਂ ਉਹ ਜਿਹੜੀ ਚੀਜ਼ ਆ ਦੋਨਾਂ ਨੂੰ ਸਮਝ ਆਈ ਕਿ ਨਹੀਂ, ਮੂੰਹ ਦੇ ਉੱਤੇ ਹੱਥ ਕਿਉਂ ਉਹਨਾਂ ਦੇ ਵਿੱਚੋਂ ਇੱਕ ਨੇ ਜਿਹੜਾ ਜੀ ਉਹ ਰੱਖਿਆ ਹੋਇਆ। ਉਸ ਤੋਂ ਬਾਅਦ ਜਿਹੜਾ ਸੀ ਜੀ ਗਏ ਉਹ ਤਾਜ ਮਹਿਲ ਵੇਖਣ ਦੇ ਵਾਸਤੇ ਆਗਰਾ। ਉੱਥੇ ਜਿਹੜਾ ਸੀਗਾ ਜੀ ਏਅਰਪੋਰਟ ਦੇ ਉੱਤੇ ਉੱਤਰ ਪ੍ਰਦੇਸ਼ ਦੇ ਆਗਰਾ ਦੇ ਵਿੱਚ ਜਿਹੜਾ ਜੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਹੋਰੀ ਸਨ ਜੀ, ਜਿਹੜੇ ਕਿ ਇਸ ਜਗ੍ਹਾ ਦੇ ਵਿਰੋਧੀ ਰਹੇ ਆ। ਹੁਣ ਉਹ ਉੱਥੇ ਤਾਰੀਫ ਦੇ ਵਿੱਚ ਜਿਹੜਾ ਜੀ ਉਹ ਲਿਖਿਆ ਬਹੁਤਾ ਕੁਛ ਡੋਨਲਡ ਟਰੰਪ ਹੋਰਾਂ ਨੇ, ਔਰ ਪਤਾ ਨਹੀਂ ਉਹਨਾਂ ਨੂੰ ਤਾਰੀਫ ਜਿਹੜੀ ਜੀ ਉਹ ਕਿਸ ਤਰ੍ਹਾਂ ਦੀ ਲੱਗੂਗੀ। ਸ਼ਾਮ ਹੁੰਦਿਆਂ ਜਿਹੜਾ ਸੀਗਾ ਜੀ ਉਹ ਪਰਤ ਆਏ ਦਿੱਲੀ ਨੇ ਜੀ। ਇਸ ਵੇਲੇ ਡੋਨਲਡ ਟਰੰਪ, ਉਹਨਾਂ ਦੀ ਪਤਨੀ, ਉਹਨਾਂ ਦੀ ਬੇਟੀ, ਉਹਨਾਂ ਦਾ ਜਵਾਈ ਤੇ ਬਾਕੀ ਜਿਹੜਾ ਜੀ ਉਹ ਹਮਲਾ ਫੈਲਾ ਸਾਰੇ ਦਾ ਸਾਰਾ। ਅੱਜ ਜਿਹੜੀ ਉਹਨਾਂ ਦੀ ਮੁਲਾਕਾਤ ਹੈ ਉਹ ਆਫੀਸ਼ੀਅਲ ਜਿਹੜੀ ਮੁਲਾਕਾਤ ਹੈ ਉਹ ਹੋ ਸਕਦੀ ਹੈ ਪ੍ਰਧਾਨ ਮੰਤਰੀ ਹੋਰਾਂ ਦੇ ਨਾਲ। ਵੈਸੇ ਤਾਂ ਇੱਕ ਗੱਲ ਉਹ ਕਲੀਅਰ ਕਰਕੇ ਆਇਆ ਕਿ ਇਹ ਟ੍ਰੇਡ ਜਿਹੜਾ ਜੀ ਉਹ ਡੀਲ ਨਹੀਂ ਕੋਈ ਹੋਊਗੀ। ਇਹ ਟ੍ਰੇਡ ਦੇ ਵਾਸਤੇ ਉਹਨਾਂ ਦਾ ਦੌਰਾ ਜਿਹੜਾ ਜੀ ਉਹ ਨਹੀਂ ਗਾ, ਪਰ ਕੁਛ ਨਾ ਕੁਛ ਸਮਾਨ ਆਪਣਾ ਉਹ ਵੇਚ ਕੇ ਜ਼ਰੂਰ ਜਿਹੜਾ ਜੀ ਉਹ ਜਾਣਗੇ। ਇਹ ਕੁਛ ਜਿਹੜਾ ਜੀ ਹੋ ਸਕਦਾ ਹੈਲੀਕਾਪਟਰ ਵਗੈਰਾ ਜਾਂ ਲੜਾਈ ਦਾ ਸਮਾਨ ਜਿਹੜਾ ਜੀ ਕੁਛ ਜਿਹੜਾ ਅਮਰੀਕਾ ਵੇਚੇ ਤੇ ਭਾਰਤ ਚੁੱਪ ਕਰਕੇ ਇਹਨੂੰ ਲੈ ਵੀ ਲਊਗਾ, ਖਰੀਦ ਵੀ ਲਊਗਾ। ਬਹੁਤੀ ਜਿਹੜੀ ਨਿਗਾਹ ਹੈ ਉਹ ਜਿਹੜੀ ਉਹਨਾਂ ਦੀ ਪਤਨੀ ਹੈ ਉਹਨਾਂ ਦੇ ਵੱਲੋਂ ਜਿਹੜਾ ਦਿੱਲੀ ਦੇ ਇੱਕ ਜਿਹੜਾ ਪੋਜ਼ਿਟਿਵ ਐਨਰਜੀ ਦੇ ਵਾਸਤੇ ਜਿਹੜੀਆਂ ਕਲਾਸਿਸ ਪੜ੍ਹਾਈਆਂ ਜਾਂਦੀਆਂ ਨੇ ਉੱਥੋਂ ਦਾ ਦੌਰਾ ਜਿਹੜਾ ਜੀ ਉਹ ਹੋਊਗਾ। ਇਹਦੇ ਵਿੱਚ ਦਿੱਲੀ ਦੀ ਜਿਹੜੀ ਕੇਂਦਰੀ ਸਰਕਾਰ ਨੇ ਰੋਕ ਦਿੱਤਾ ਸੀਗਾ ਜੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ, ਇਹ ਜਿਹੜਾ ਜੀ ਕਹਿ ਕੇ ਕਿ ਪੋਲੀਟੀਕਲ ਜਿਹੜਾ ਜੀ ਉਹ ਨਹੀਂ ਗਾ ਹੈਗਾ ਇਸ ਕਰਕੇ। ਔਰ ਇਹ ਕਿਹਾ ਗਿਆ ਸੀਗਾ ਕਿ ਅਮਰੀਕਨ ਦੂਤ ਘਰ ਨੇ ਉੱਥੋਂ ਜਿਹੜਾ ਜੀ ਉਹ ਰੋਕਿਆ, ਜਦੋਂ ਕਿ ਅਮਰੀਕਨ ਦੂਤ ਘਰ ਨੇ ਪ੍ਰੈਸ ਰਿਲੀਜ਼ ਜਿਹੜੀ ਦੀ ਉਹ ਕਰ ਦਿੱਤੀ ਵੀ ਸਾਨੂੰ ਕੋਈ ਇਤਰਾਜ਼ ਨਹੀਂ ਉਹਦੇ ਵਿੱਚ, ਜੇ ਉੱਥੇ ਆਉਣਾ ਚਾਹੁੰਦੇ ਸਾਡੇ ਵੱਲੋਂ ਜਿਹੜਾ ਉਹ ਨਹੀਂ ਰੋਕਿਆ ਗਿਆ। ਮਨੀਸ਼ ਸਿਸੋਦੀਆ ਹੋਰਾਂ ਨੇ ਇਹਦੇ ਉੱਤੇ ਜਿਹੜਾ ਜੀ ਉਹ ਨੱਪਵਾਂ ਤੁਲਵਾਂ ਦਾ ਬਿਆਨ ਜਿਹੜਾ ਉਹ ਦਿੱਤਾ ਕਿ ਜੇ ਉਹ ਉੱਥੇ ਆ ਰਹੇ ਨੇ ਤੇ ਇਹ ਬਹੁਤ ਵੱਡੀ ਗੱਲ ਹੈ। ਇਹ ਦਿੱਲੀ ਵਾਲਿਆਂ ਦੇ ਵਾਸਤੇ, ਦਿੱਲੀ ਦੇ ਸਕੂਲਾਂ ਦੇ ਵਾਸਤੇ, ਦਿੱਲੀ ਦੇ ਸਟੂਡੈਂਟਸ ਦੇ ਵਾਸਤੇ, ਦਿੱਲੀ ਦੇ ਟੀਚਰਸ ਦੇ ਵਾਸਤੇ ਮਾਣਮੱਤੀ ਜਿਹੜੀ ਜੀ ਉਹ ਗੱਲ ਹੈ ਕਿ ਉਹ ਸਕੂਲ ਵੇਖਣ ਦੇ ਵਾਸਤੇ ਆ ਰਹੇ ਨੇ। ਵੱਡੀ ਜਿਹੜੀ ਗੱਲ ਤੇ ਚਰਚਾ ਵਾਲੀ ਜਿਹੜੀ ਗੱਲ ਆ ਜੀ ਉਹ ਇਹ ਆ ਕਿ ਜਿਹੜਾ ਪ੍ਰਚਾਰਿਆ ਗਿਆ ਸੀ ਗੁਜਰਾਤ ਮਾਡਲ, ਉਹਨੂੰ ਤਾਂ ਕੰਧਾ ਬਣਾ ਕੇ ਜਿਹੜਾ ਜੀ ਉਹ ਲੁਕੋਇਆ ਜਾ ਰਿਹਾ ਹੈ ਤੇ ਜਿਹਨੂੰ ਨਿੰਦਿਆ ਗਿਆ ਸੀ ਦਿੱਲੀ ਮਾਡਲ ਨੂੰ ਉਹਨੂੰ ਵਿਖਾਇਆ ਜਾ ਰਿਹਾ। ਜੀ ਬਿਲਕੁਲ, ਲੱਭ ਲੈਂਦੇ ਆ ਲੋਕ ਕੀ ਕੁਛ ਹੈਗਾ ਆ। ਤੇ ਇਸ ਦੇ ਨਾਲ ਉੱਥੇ ਭਾਰਤ ਦੇ ਦੌਰੇ ਦੇ ਆਏ ਹੋਏ ਟਰੰਪ ਦੇ ਜੋ ਵੀ ਦੌਰਾ ਚੱਲ ਰਿਹਾ ਉਸ ਦੇ ਖਿਲਾਫ ਉੱਥੇ ਲੋਕ ਜਿਹੜੇ ਉਹ ਵੀ ਬਾਹਰ ਹੈਗੇ ਆ। ਬਿਲਕੁਲ ਜੀ, ਵਿਰੋਧ ਵੀ ਇਹਦਾ ਜਿਹੜਾ ਹੋ ਰਿਹਾ। ਜੇ ਸੋਸ਼ਲ ਮੀਡੀਆ ਦੇ ਨਾਲ ਲਿਸਨਰਸ ਦੇ ਵਿੱਚੋਂ ਕੋਈ ਜੁੜਿਆ ਤਾਂ ਜਿਹੜਾ
ਸਭ ਤੋਂ ਜ਼ਿਆਦਾ ਹੈਸ਼ਟੈਗ ਜਿਹੜਾ ਦੀ ਟ੍ਰੈਂਡ ਕਰ ਰਿਹਾ ਸੀਗਾ ਕੱਲ, ਉਹ ਗੋ ਬੈਕ ਟਰੰਪ ਜਿਹੜਾ ਉਹ ਹੈਸ਼ਟੈਗ ਚੱਲ ਰਿਹਾ ਸੀ। ਉਹਦੇ ਵਿੱਚ ਬਹੁਤ ਕੁਝ ਲੋਕਾਂ ਨੇ ਜਿਹੜਾ ਦੀ ਉਹ ਲਿਖਿਆ, ਈਵਨ ਕੁਝ ਅਮਰੀਕਨ ਜਿਹੜੇ ਸੀਗੇ ਜੀ ਉਹ ਉਹਦੇ ਵਿੱਚ ਉਹਨਾਂ ਨੇ ਟਵੀਟ ਕੀਤੇ। ਕੱਲ ਦੁਪਹਿਰ ਤੱਕ ਇਹ ਜਿਹੜਾ ਹੈਸ਼ਟੈਗ ਸੀਗਾ ਇਹਦੇ ਉੱਤੇ 80,000 ਤੋਂ ਉੱਪਰ ਜਿਹੜੇ ਆ ਜੀ ਉਹ ਟਵੀਟ ਆ ਚੁੱਕੇ ਹੋਏ ਸੀ। ਕੁਝ ਅਮਰੀਕਨ ਨੇ ਇਹ ਵੀ ਲਿਖਿਆ ਕਿ ਟਰੰਪ ਸਾਹਿਬ ਉੱਥੇ ਹੀ ਸੈਟਲ ਹੋ ਜਾਓ, ਵਾਪਸ ਨਾ ਆਇਓ ਇੱਥੇ ਅਮਰੀਕਾ, ਜਿਹੜਾ ਜੀ ਇੱਥੋਂ ਤੱਕ ਜਿਹੜਾ ਜੀ ਉਹ ਲਿਖਿਆ ਜਿਹੜਾ ਜੀ ਉਹ ਗਿਆ। CBI ਨੇ ਜਿਹੜਾ ਜੀ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਦੀ ਫੇਰੀ ਦਾ ਇੱਕ ਨੁਕਾਤੀ ਏਜੰਡਾ ਅਮਰੀਕਾ ਦੇ ਕਾਰਪੋਰੇਟ ਹਿੱਤਾਂ ਦੀ ਰਾਖੀ ਲਈ ਭਾਰਤੀ ਆਰਥਿਕਤਾ ਨੂੰ ਹੋਰ ਖੋਲ੍ਹਣਾ ਤੇ ਉਹਦੀ ਚੋਣਾਂ ਦੇ ਵਿੱਚ ਮਦਦ ਕਰਨਾ। ਪਾਰਟੀ ਨੇ ਨਰਿੰਦਰ ਮੋਦੀ ਸਰਕਾਰ ਨੂੰ ਅਮਰੀਕਨ ਏਜੰਡੇ ਦੇ ਮੂਹਰੇ ਨਾ ਝੁਕਣ ਦਾ ਸੱਦਾ ਜਿਹੜਾ ਜੀ ਉਹ ਦਿੱਤਾ ਹੈ। CPIM ਦੇ ਪੋਲਿਟ ਬਿਊਰੋ ਦੇ ਵੱਲੋਂ ਮੋਦੀ ਸਰਕਾਰ ਨੂੰ ਭਾਰਤ ਫੇਰੀ ਦੇ ਉੱਤੇ ਆਏ ਅਮਰੀਕਨ ਰਾਸ਼ਟਰਪਤੀ ਦੇ ਇੱਕ ਨੁਕਾਤੀ ਏਜੰਡੇ ਮੂਹਰੇ ਨਾ ਝੁਕਣ ਦੀ ਅਪੀਲ ਜਿਹੜੀ ਹੈ ਜੀ ਉਹ ਕੀਤੀ ਗਈ ਆ। ਉਧਰ ਜਿਹੜੀਆਂ ਕਈ ਜਥੇਬੰਦੀਆਂ ਨੇ ਉਹਨਾਂ ਜੰਤਰ ਮੰਤਰ ਦੇ ਉੱਤੇ ਰੋਸ ਪ੍ਰਦਰਸ਼ਨ ਜਿਹੜੇ ਜੀ ਉਹ ਕੀਤੇ। ਇਹਨਾਂ ਦੇ ਵਿੱਚ ਕ੍ਰਾਂਤੀਕਾਰੀ ਯੁਵਾ ਸੰਗਠਨ DSO, ADYIO ਵਰਗੀਆਂ ਜਥੇਬੰਦੀਆਂ ਜਿਹੜੀਆਂ ਜੀ ਉਹ ਸ਼ਾਮਲ ਹੋਈਆਂ, ਜਿਨ੍ਹਾਂ ਨੇ ਟਰੰਪ ਹੋਰਾਂ ਦੀ ਭਾਰਤ ਫੇਰੀ ਦੇ ਵਿਰੁੱਧ ਨਾਅਰੇਬਾਜ਼ੀ ਜਿਹੜੀ ਜੀ ਉਹ ਕੀਤੀ। ਪ੍ਰਦਰਸ਼ਨਕਾਰੀ ਇਹ ਕਹਿੰਦੇ ਆ ਕਿ ਅਮਰੀਕਨ ਰਾਸ਼ਟਰਪਤੀ ਦੇ 2 ਦਿਨਾਂ ਭਾਰਤ ਦੌਰੇ ਦੇ ਉੱਤੇ 500 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ ਆ। ਇਹ ਵੀ ਦੋਸ਼ ਲਾਇਆ ਗਿਆ ਕਿ ਰਾਸ਼ਟਰਪਤੀ ਟਰੰਪ ਜਿਨ੍ਹਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਦੁਨੀਆ ਭਰ ਦੇ ਵਿੱਚ ਨਿੰਦਾ ਕੀਤੀ ਜਾਂਦੀ ਹੈ, ਪ੍ਰਵਾਸੀ ਭਾਈਚਾਰੇ ਦੀ ਵੋਟ ਆਪਣੇ ਹੱਕ ਦੇ ਵਿੱਚ ਭੁਗਤਾਉਣ ਲਈ ਉਹ ਭਾਰਤ ਆਏ ਆ। ਪ੍ਰਦਰਸ਼ਨਕਾਰੀਆਂ ਨੇ ਇਹ ਵੀ ਕਿਹਾ ਕਿ ਭਾਜਪਾ ਸਰਕਾਰ ਦੇ ਵੱਲੋਂ ਕੀਤਾ ਖਰਚ ਸਪਸ਼ਟ ਕਰਦਾ ਹੈ ਕਿ ਰਾਸ਼ਟਰਪਤੀ ਟਰੰਪ ਤੇ ਉਹਦੀਆਂ ਲੋਕ ਵਿਰੋਧੀ ਨੀਤੀਆਂ ਦਾ ਸਮਰਥਨ ਸਿਰਫ ਉਹਦੀਆਂ ਘਰੇਲੂ ਜਿਹੜੀਆਂ ਅਸਫਲਤਾਵਾਂ ਨੂੰ ਲੁਕਾਉਣ ਦੇ ਵਾਸਤੇ ਕੀਤਾ ਜਾ ਰਿਹਾ। ਇਹ ਦੌਰਾ ਅਮਰੀਕਨ ਵਸੇ ਭਾਰਤੀਆਂ ਨੂੰ ਟਰੰਪ ਦੇ ਹੱਕ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਹੈ। ਮੈਂ ਇਹ ਵੀ ਕਿਹਾ ਕਿ ਟਰੰਪ ਦੇ ਵੱਲੋਂ ਜਨਤਾ ਨੂੰ ਵੰਡਣ ਦੇ ਉਦੇਸ਼ ਦੇ ਨਾਲ ਜਿਹੜੀ ਕੱਟੜਪੰਥੀ ਰਾਸ਼ਟਰਵਾਦੀ ਨੀਤੀਆਂ ਦੀ ਸਖਤ ਨਿੰਦਾ ਜਿਹੜੀ ਦੀ ਉਹ ਹੋ ਰਹੀ ਆ। ਪ੍ਰਵਾਸੀ ਵਿਰੋਧੀ ਨੀਤੀਆਂ ਵੱਖ-ਵੱਖ ਦੇਸ਼ਾਂ ਦੇ ਵਿੱਚ ਤਬਾਹੀ ਮਚਾ ਚੁੱਕੀਆਂ ਨੇ। ਇਹ ਜਥੇਬੰਦੀਆਂ ਨੇ ਟਰੰਪ ਪ੍ਰਸ਼ਾਸਨ ਦੀ ਨਫ਼ਰਤ ਭਰੀ ਸੋਚ ਨੂੰ ਜਿਹੜਾ ਜੀ ਇਹ ਕਿਹਾ ਕਿ ਉਹ ਕੁਝ ਜਾਤੀਆਂ ਤੇ ਘੱਟ ਗਿਣਤੀਆਂ ਦੇ ਨਾਲ ਸਪਸ਼ਟ ਤੌਰ ਦੇ ਉੱਤੇ ਵਿਤਕਰਾ ਜਿਹੜਾ ਜੀ ਉਹ ਕਰਦਾ। ਤੋ ਅੱਜ ਕਿਉਂਕਿ ਦਿੱਲੀ ਦੇ ਵਿੱਚ ਨੇ ਟਰੰਪ ਹੁਣੀ, ਇਹ ਜੰਤਰ ਮੰਤਰ ਦੇ ਉੱਤੇ ਅੱਜ ਵੀ ਜਿਹੜੇ ਟਰੰਪ ਵਿਰੋਧੀ ਮੁਜ਼ਾਹਰੇ ਨੇ ਉਹ ਜਾਰੀ ਰਹਿਣ ਦੀ ਜਿਹੜੀ ਜੀ ਉਹ ਸੰਭਾਵਨਾ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ ਦਿਨਕਰ ਗੁਪਤਾ ਦੀ, ਜਿਹੜਾ ਉਹਨੇ ਇੰਨਾ ਘਟੀਆ ਬਿਆਨ ਦਿੱਤਾ ਆ, ਉਸ ਮਾਮਲੇ ਦੇ ਉੱਤੇ ਵਿਰੋਧੀ ਧਿਰਾਂ ਨੇ ਉਸ ਨੂੰ ਕਾਫੀ ਚੱਕਿਆ ਹੋਇਆ। ਬਿਲਕੁਲ ਜੀ, ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਇਸ ਵੇਲੇ ਤਕੜਾ ਰੌਲਾ ਰੱਪਾ ਜਿਹੜਾ ਜੀ ਉਹ ਪਿਆ ਹੋਇਆ ਦਿਨਕਰ ਗੁਪਤਾ ਹੋਰਾਂ ਦੇ ਉਸ ਬਿਆਨ ਨੂੰ ਲੈ ਕੇ, ਜਿਹੜਾ ਬੇਹੂਦਾ ਕਿਸਮ ਦਾ ਜਿਹੜਾ ਜੀ ਉਹ ਬਿਆਨ ਹੈ। ਔਰ ਇਹਦੇ ਵਿਰੋਧ ਜਿਹੜਾ ਸੀ ਉਹ ਆਮ ਆਦਮੀ ਪਾਰਟੀ ਨੇ ਕੀਤਾ। ਬਾਰ-ਬਾਰ ਵਿਧਾਨ ਸਭਾ ਜਿਹੜੀ ਸੀ ਜੀ ਉਹ ਉਠਾਉਣੀ ਪਈ। ਔਰ ਜਿਹੜਾ ਵੈਲ ਦੇ ਵਿੱਚ ਜਾ ਕੇ ਜਿਹੜਾ ਸੀ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ। ਮੁੜ ਕੇ ਅਕਾਲੀ ਦਲ ਵੀ ਜਿਹੜਾ ਸੀ ਉਹਨੇ ਵੀ ਵਿਰੋਧ ਇਸ ਮੁੱਦੇ ਦੇ ਉੱਤੇ ਜਿਹੜਾ ਜੀ ਉਹ ਕੀਤਾ। ਵਿਧਾਨ ਸਭਾ ਦੇ ਬਾਹਰ ਵੀ ਜਿਹੜਾ ਜੀ ਉਹ ਤਖਤੀਆਂ ਲੈ ਕੇ ਇਹਨਾਂ ਵਿਰੋਧੀ ਧਿਰਾਂ ਨੇ ਵਿਰੋਧ ਕੀਤਾ। ਮੁੱਖ ਮੰਤਰੀ ਹੋਰੀ ਹਾਜ਼ਰ ਨਹੀਂ ਸੀਗੇ ਜੀ ਵਿਧਾਨ ਸਭਾ ਦੇ ਵਿੱਚ, ਇਸ ਕਰਕੇ ਇਹਦੇ ਉੱਤੇ ਕੋਈ ਜਵਾਬ ਨਹੀਂ ਜਿਹੜਾ ਦਿੱਤਾ ਜਾ ਸਕਿਆ। ਕਾਂਗਰਸੀ ਧਿਰਾਂ ਜਿਹੜੀਆਂ ਸੀਗੀਆਂ ਜੀ ਉਹ ਵਿਰੋਧੀ ਧਿਰ ਦੇ ਇਸ ਤਕੜੇ ਹੱਲੇ ਨੂੰ ਜਿਹੜਾ ਥੱਲਣ ਦੇ ਵਿੱਚ ਅਸਫਲ ਪਹਿਲੇ ਦਿਨ ਤਾਂ ਜਿਹੜੀਆਂ ਉਹ ਰਹੀਆਂ। ਬਾਹਰ ਜਿਹੜੇ ਬੈਠੇ ਸੀਗੇ, ਜਦੋਂ ਜਿਹੜੇ ਆਮ ਆਦਮੀ ਪਾਰਟੀ ਦੇ ਸੀਗੇ ਜੀ, ਉਹਨਾਂ ਨੇ ਕੁਝ ਪੋਸਟਰ ਹੱਥਾਂ ਦੇ ਵਿੱਚ ਫੜ ਕੇ ਮੁਜ਼ਾਹਰਾ ਕੀਤਾ, ਜਿਹਦੇ ਵਿੱਚ ਜਿਹੜੀ ਇੱਕ ਫੋਟੋ ਲਾਈ ਹੋਈ ਸੀ ਕੈਪਟਨ ਅਮਰਿੰਦਰ ਸਿੰਘ ਤੇ ਅਰੂਸਾ ਆਲਮ ਹੋਰਾਂ ਦੀ ਜਿਹੜੀ ਫੋਟੋ, ਔਰ ਇੱਕ ਜਿਹੜਾ ਪੋਸਟਰ ਸੀਗਾ ਜੀ ਉਹਦੇ ਵਿੱਚ ਅਰੂਸਾ ਆਲਮ ਤੇ ਦਿਨਕਰ ਗੁਪਤਾ ਹੋਰਾਂ ਦੀ ਫੋਟੋ ਜਿਹੜੀ ਜੀ ਉਹ ਵਿਖਾਈ ਜਾ ਰਹੀ ਸੀ। ਇਹਦੇ ਉੱਤੇ ਕਿੰਤੂ ਪਰੰਤੂ ਜਿਹੜੇ ਜੀ ਉਹ ਕੀਤੇ ਜਾ ਰਹੇ ਸੀ ਵੀ ਕਰਤਾਰਪੁਰ ਜਾਣ ਵਾਲਿਆਂ ਨੂੰ ਤੁਸੀਂ ਅੱਤਵਾਦੀ ਦੱਸ ਦਿਓ। ਔਰ ਜਿਹੜਾ ਅਕਾਲੀ ਦਲ ਜਿਹੜਾ ਰੋਸ ਪ੍ਰਦਰਸ਼ਨ ਕਰ ਰਿਹਾ ਸੀ ਉਹਦੇ ਵਿੱਚ ਉਹਨਾਂ ਨੇ ਮੋਟੋ ਜਿਹੜੇ ਜੀ ਉਹ ਫੜੇ ਹੋਏ ਸੀ ਕਿ ਮੈਂ ਵੀ ਕਰਤਾਰਪੁਰ ਜਾ ਕੇ ਆਇਆ ਪਰ ਮੈਂ ਅੱਤਵਾਦੀ ਨਹੀਂ, ਮੈਂ ਵਿਜ਼ਿਟ ਕਰਕੇ ਆਇਆ ਕਰਤਾਰਪੁਰ ਪਰ ਮੈਂ ਟੈਰੋਰਿਸਟ ਨਹੀਂ। ਅਜਿਹੇ ਜਿਹੜੇ ਜੀ ਉਹ ਮੋਟੋ ਫੜੇ ਹੋਏ ਸੀਗੇ। ਬੇਸ਼ੱਕ ਜਿਹੜੇ ਦਿਨਕਰ ਗੁਪਤਾ ਹੋਰੀ ਨੇ ਉਹਨਾਂ ਨੇ ਗੋਲਮੋਲ ਜੀ ਜਿਹੜੀ ਮੁਆਫੀ ਆ ਉਹ ਮੰਗੀ ਆ ਵੀ ਜੇ ਮੇਰੇ ਕੁਝ ਲਫ਼ਜ਼ਾਂ ਦੇ ਨਾਲ ਜਿਹੜੀ ਆ ਜੀ ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਜੇ, ਤੇ ਮੈਂ ਉਹਦੀ ਮਾਫੀ ਜਿਹੜੀ ਜੀ ਉਹ ਮੰਗਦਾ। ਇਹਨੂੰ ਮੁਆਫੀ ਨਹੀਂ ਕਿਹਾ ਜਾ ਸਕਦਾ। ਮੁਆਫੀ ਜਿਹੜੀ ਆ ਜੀ ਉਹ ਅਨਕੰਡੀਸ਼ਨਲ ਹੁੰਦੀ ਆ ਔਰ ਓਵਰਆਲ ਹੁੰਦੀ ਹੈ। ਜੇ ਕਿਸੇ ਨੂੰ ਜਿਹੜੀ ਠੇਸ ਤਾਂ ਪਹੁੰਚੀ ਹੈ, ਸਭ ਨੂੰ ਜਿਹੜਾ ਜੀ ਉਹ ਪਤਾ
ਕਿ ਠੇਸ ਕਿਹੜੇ ਤਰੀਕੇ ਦੇ ਨਾਲ ਜਿਹੜੀ ਆ ਉਹ ਪਹੁੰਚੀ ਆ ਔਰ ਕਿਵੇਂ ਇਹ ਇੱਕ ਫਿਰਕੇ ਨੂੰ ਜਿਹੜਾ ਦੀ ਉਹ ਟਾਰਗੇਟ ਕਰਕੇ ਦਿੱਤਾ ਗਿਆ ਜਿਹੜਾ ਉਹ ਬਿਆਨ ਸੀਗਾ। ਇਹ ਨਹੀਂ ਆ ਕਿ ਇਹ ਉਂਝ ਹੀ ਮੂੰਹ ਦੇ ਵਿੱਚੋਂ ਜਿਹੜਾ ਦੀ ਉਹ ਨਿਕਲ ਗਿਆ, ਇਹ ਲਿਖਤ ਦੇ ਵਿੱਚ ਆ, ਕਹਿ ਰਹੇ ਆ ਤੋੜ ਮਰੋੜ ਕੇ ਪੇਸ਼ ਕੀਤਾ। ਤੋੜ ਮਰੋੜ ਕੇ ਤਾਂ ਹੈ ਵੱਡੇ ਇੱਕ ਜਿਹੜਾ ਅਦਾਰੇ ਨੇ ਉਹ ਉਹਨਾਂ ਦੀ ਇੰਟਰਵਿਊ ਕੀਤੀ ਆ ਔਰ ਜਿਹੜੇ ਵੀ ਪੱਤਰਕਾਰ ਨੇ, ਜਿੰਨੇ ਵੀ ਪੱਤਰਕਾਰ ਨੇ, ਏਦਾਂ ਵਰਬਲੀ ਨਹੀਂ ਉਹ ਲਿਖਦੇ ਜੀ, ਹਰ ਚੀਜ਼ ਦੀ ਰਿਕਾਰਡਿੰਗ ਕਰਦੇ ਆ, ਉਹਦੀ ਬਕਾਇਦਾ ਤੌਰ ਦੇ ਉੱਤੇ ਰਿਕਾਰਡਿੰਗ ਹੈ, ਇਸ ਕਰਕੇ ਕੱਟਿਆ ਨਹੀਂ ਉਹਨੂੰ ਜਿਹੜਾ ਦੀ ਉਹ ਜਾ ਸਕਦਾ। ਅੱਜ ਵੇਖਣਾ ਹੋਊਗਾ ਕਿ ਮੁੱਖ ਮੰਤਰੀ ਹੋਰੀ ਜਿਹੜਾ ਦੀ ਇਸ ਮਸਲੇ ਦੇ ਉੱਤੇ ਕੀ ਪਹੁੰਚ ਅਪਣਾਉਂਦੇ ਆ। ਉੱਥੇ ਤਾਂ ਉਹ ਚੁੱਪ ਹੀ ਰਹਿਣਗੇ ਜੀ। ਤੇ ਇਸ ਦੇ ਨਾਲ ਗੱਲ ਕਰੀਏ ਦਿੱਲੀ ਦੀ, ਦਿੱਲੀ ਦੇ ਵਿੱਚ ਬੜੀਆਂ ਅੱਗਾਂ ਲੱਗੀਆਂ, ਜਲ ਰਹੀ ਦਿੱਲੀ। ਬਿਲਕੁਲ ਜੀ, ਦਿੱਲੀ ਬਲ ਰਹੀ ਹੈ ਜੀ ਇਸ ਵੇਲੇ ਔਰ ਤੁਸੀਂ ਇਹ ਕਹਿ ਲਓ ਕਿ ਮਾੜੇ ਹਾਲਾਤਾਂ ਦੇ ਵਿੱਚ ਹੈ ਜੀ। ਤੀਜੇ ਦਿਨ ਵੀ ਜਿਹੜੀਆਂ ਲੇਟੈਸਟ ਖਬਰਾਂ ਆ ਰਹੀਆਂ ਨੇ, ਹਿੰਸਾ ਜਾਰੀ ਆ। ਬ੍ਰਹਮਪੁਰੀ ਮੌਜਪੁਰ ਦੇ ਵਿੱਚ ਫੇਰ ਜਿਹੜੀ ਜੀ ਉਹ ਪੱਥਰਬਾਜ਼ੀ ਅੱਜ ਸਵੇਰੇ ਜਿਹੜੀ ਆ ਉਹ ਹੋਈ ਆ। ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹਨੇ ਹਿੰਸਾ ਪ੍ਰਭਾਵਿਤ ਇਲਾਕਿਆਂ ਤੇ ਅਧਿਕਾਰੀਆਂ ਦੀ ਮੀਟਿੰਗ ਜਿਹੜੀ ਆ ਜੀ ਉਹ ਸੱਦੀ ਆ। ਅੱਜ ਸਵੇਰੇ 3 ਵਜੇ ਤੱਕ 45 ਜਗ੍ਹਾ ਦੇ ਉੱਤੇ ਅੱਗ ਲੱਗਣ ਦੀਆਂ ਜਿਹੜੀਆਂ ਜੀ ਉਹ ਕਾਲਸ ਆਈਆਂ ਨੇ ਫਾਇਰ ਬ੍ਰਿਗੇਡ ਵਾਲਿਆਂ ਨੂੰ। 3 ਫਾਇਰਮੈਨ ਵੀ ਜ਼ਖਮੀ ਜਿਹੜਾ ਜੀ ਉਹ ਹੋਏ ਆ। ਦਿੱਲੀ ਮੈਟਰੋ ਨੇ ਜਾਫਰਾਬਾਦ, ਮੌਜਪੁਰ, ਬਾਬਰਪੁਰ, ਗੋਕੁਲਪੁਰੀ, ਜੌਹਰੀ ਇਨਕਲੇਵ ਤੇ ਸ਼ਿਵ ਵਿਹਾਰ ਜਿਹੜੇ ਮੈਟਰੋ ਸਟੇਸ਼ਨ ਨੇ ਉਹਨਾਂ ਨੂੰ ਬੰਦ ਰੱਖਣ ਦਾ ਫੈਸਲਾ ਜਿਹੜਾ ਦੀ ਉਹ ਕੀਤਾ। ਇਹ ਜਿਹੜਾ ਦੀ ਪਤਾ ਲੱਗ ਰਿਹਾ ਹੈ ਕਿ ਜਿਹੜੀ ਹੁਣ ਤੱਕ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ ਜੀ ਉਹ 5 ਹੋ ਗਈ ਹੋਈ ਆ। ਇਹਦੇ ਵਿੱਚ 1 ਪੁਲਿਸ ਵਾਲਾ ਸ਼ਾਮਲ ਆ ਤੇ 4 ਜਿਹੜੇ ਜੀ ਉਹ ਆਮ ਲੋਕ ਦੱਸੇ ਗਏ ਆ। ਅਜੇ ਤੱਕ ਗ੍ਰਹਿ ਮੰਤਰੀ ਦਾ ਇਹਦੇ ਉੱਤੇ ਕੋਈ ਬਿਆਨ ਨਹੀਂ ਆਇਆ। ਰਾਤ ਦੇ ਸਮੇਂ ਮੁੰਬਈ ਦੇ ਵਿੱਚ ਜਿਹੜੀ ਮਰੀਨ ਡਰਾਈਵ ਦੇ ਉੱਤੇ ਲੋਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਦਿੱਲੀ ਦੀ ਹਿੰਸਾ ਦੇ ਵਿਰੋਧ ਦੇ ਵਿੱਚ। ਪੁਲਿਸ ਨੇ ਇੱਥੇ ਮੁੰਬਈ ਦੇ ਵਿੱਚ ਕੁਝ ਲੋਕਾਂ ਨੂੰ ਜਿਹੜਾ ਜੀ ਉਹ ਹਿਰਾਸਤ ਦੇ ਵਿੱਚ ਲਿਆ। ਜਾਫਰਾਬਾਦ ਦੇ ਵਿੱਚ ਭੀੜ ਨੇ ਪੈਟਰੋਲ ਪੰਪ, 25 ਦੁਕਾਨਾਂ, 2 ਮਕਾਨ, 35 ਗੱਡੀਆਂ ਜਿਹੜੀਆਂ ਜੀ ਉਹ ਸਾੜ ਦਿੱਤੀਆਂ। ਚਾਂਦਬਾਗ ਇਲਾਕੇ ਦੇ ਵਿੱਚ ਸਥਿਤ ਸੀਗਾ ਜੀ ਰਤਨ ਲਾਲ, ਜਿਹੜਾ ਪੁਲਿਸ ਮੁਲਾਜ਼ਮ ਸੀਗਾ ਜਿਹਨੂੰ ਸੱਟਾਂ ਲੱਗੀਆਂ ਔਰ ਮੌਜਪੁਰ ਚੌਕ ਬਾਅਦ ਦੇ ਵਿੱਚ ਇਹਦੀ ਡੈਥ ਹੋ ਗਈ ਜੀ ਹਸਪੀਟਲ ਜਿਹੜਾ ਜੀ ਉਹ ਜਾ ਕੇ। ਮੌਜਪੁਰ ਚੌਕ ਦੇ ਵਿੱਚ ਧਰਨੇ ਤੇ ਬੈਠੇ ਲੋਕਾਂ ਦੇ ਉੱਤੇ ਕਬੀਰ ਨਗਰ ਵਾਲੇ ਪਾਸਿਓਂ ਆਏ ਲੋਕਾਂ ਨੇ ਪੱਥਰ ਸੁੱਟਣੇ ਸ਼ੁਰੂ ਕਰਤੇ। ਇਹ ਤੋਂ ਬਾਅਦ ਚਾਂਦਬਾਗ ਦੇ ਵਿੱਚ ਪੱਥਰਬਾਜ਼ੀ, ਜਿਹੜੀਆਂ ਅੱਗ ਦੀਆਂ ਘਟਨਾਵਾਂ ਸੀਗੀਆਂ ਜੀ ਉਹ ਸ਼ੁਰੂ ਹੋਈਆਂ। ਉੱਤਰ ਪੂਰਬੀ ਦਿੱਲੀ ਦੇ ਵਿੱਚ ਧਾਰਾ 144 ਜਿਹੜੀ ਹੈ ਜੀ ਉਹ ਲਾਗੂ ਕੀਤੀ ਗਈ ਹੈ ਜੀ। ਥਾਂ ਥਾਂ ਦੇ ਉੱਤੇ ਅੱਗਾਂ ਜਿਹੜੀਆਂ ਜੀ ਉਹ ਲੱਗ ਰਹੀਆਂ ਨੇ। ਇਹ ਅੱਗਾਂ ਜਾਂ ਇਹ ਜਿਹੜੀਆਂ ਭੀੜਾਂ, ਕਿਉਂਕਿ 2 ਨੇ, ਇੱਕ ਤਾਂ ਉਹ ਨੇ ਜਿਹੜਾ CAA ਦਾ ਵਿਰੋਧ ਜਿਹੜਾ ਜੀ ਉਹ ਕਰ ਰਹੇ ਆ ਔਰ ਦੂਜੀਆਂ ਨੇ ਜੀ ਜਿਹੜਾ ਇਹਦੇ ਹੱਕ ਦੇ ਵਿੱਚ ਨਿੱਤਰੇ ਆ। ਇੱਕ ਜਿਹੜਾ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਹੁੰਦਾ ਸੀਗਾ, ਹੁਣ ਉਹ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਇਸ ਵਾਰੀ ਉਹਨੇ ਚੋਣ ਜਿਹੜੀ ਲੜੀ ਸੀ, ਕਪਿਲ ਮਿਸ਼ਰਾ। ਇਹ ਉਹਦੀ ਆਈ ਵੀਡੀਓ ਤੋਂ ਬਾਅਦ ਸਾਰੀ ਭੜਕਾਹਟ ਜਿਹੜੀ ਹੈ ਜੀ ਉਹ ਸਾਹਮਣੇ ਆਈ ਆ, ਜਿਹਨੇ ਇਹ ਇੱਥੋਂ ਤੱਕ ਗੱਲ ਕਹਿਤੀ ਸੀ ਕਿ ਟਰੰਪ ਦੇ ਦੌਰੇ ਤੱਕ ਅਸੀਂ ਛੱਡਦੇ ਹਾਂ ਪੁਲਿਸ ਨੂੰ, ਉਸ ਤੋਂ ਬਾਅਦ ਸੜਕਾਂ ਅਸੀਂ ਖਾਲੀ ਕਰਾ ਕੇ ਦੱਸਾਂਗੇ। ਉਹਨੇ ਇਹ ਗੱਲ ਕਹੀ ਸੀ ਕਿ ਲੋਕ ਜਿਹੜੇ ਜੀ ਉਹ ਬਾਹਰ ਨਿਕਲਣ। ਉਦੋਂ ਬਾਅਦ ਇਹ ਸਾਰਾ ਕੁਝ ਜਿਹੜਾ ਜੀ ਇਹ ਸ਼ੁਰੂ ਹੋਇਆ। ਸ਼ਰੇਆਮ ਇੱਕ ਵਿਅਕਤੀ ਦੀਆਂ ਫੋਟੋਆਂ ਜਿਹੜੀਆਂ ਦੀ ਉਹ ਪਿਸਤੌਲ ਵਾਲੇ ਦੀਆਂ ਦਿਸੀਆਂ ਨੇ, ਪੁਲਿਸ ਦੇ ਸਾਹਮਣੇ ਉਹ ਪਿਸਤੌਲ ਲਈ ਫਿਰਦਾ। ਹੁਣ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਉਹਨੂੰ ਹਿਰਾਸਤ ਦੇ ਵਿੱਚ ਜਿਹੜਾ ਲੈ ਲਿਆ ਗਿਆ। ਉੱਤਰ ਪੂਰਬੀ ਦਿੱਲੀ ਦੇ ਸਰਕਾਰੀ ਤੇ ਗੈਰ ਸਰਕਾਰੀ ਸਕੂਲ ਜਿਹੜੇ ਆ ਜੀ ਉਹ ਅੱਜ ਬੰਦ ਕੀਤੇ ਗਏ ਆ। ਸਕੂਲਾਂ ਦੇ ਵਿੱਚ ਹੋਣ ਵਾਲੀਆਂ ਬੋਰਡ ਦੀਆਂ ਜਿਹੜੇ ਐਗਜ਼ਾਮ ਸੀਗੇ ਜੀ ਉਹਨਾਂ ਨੂੰ ਅੱਗੇ ਪਾਉਣ ਦੀ ਰਿਕੁਐਸਟ ਜਿਹੜੀ ਆ ਜੀ ਉਹ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਹੋਰਾਂ ਨੇ ਜਿਹੜੀ ਆ ਉਹ ਕੀਤੀ ਆ। ਦਿੱਲੀ ਬਲ ਰਹੀ ਆ, ਸਮੁੱਚਾ ਮੀਡੀਆ ਤੇ ਕੇਂਦਰ ਦੀ ਸਰਕਾਰ ਜਿਹੜੀ ਆ ਜੀ ਉਹ ਬਿਜ਼ੀ ਨੇ ਇਸ ਗੱਲ ਦੇ ਵਿੱਚ ਕਿ ਡੋਨਲਡ ਟਰੰਪ ਦੇ ਨਾਲ ਕਿੰਨੀਆਂ ਫੋਟੋਆਂ ਜਿਹੜਾ ਜੀ ਖਿਚਾਈਆਂ ਜਾਂਦੀਆਂ ਨੇ ਔਰ ਕਿੰਨੀਆਂ ਵੱਧ ਜਿਹੜੀਆਂ ਫੋਟੋਆਂ ਖਿਚਾਈਆਂ ਜਾਂਦੀਆਂ ਨੇ। ਇਸ ਸਭ ਕਾਸੇ ਦੇ ਵਿੱਚ ਸੁਪਰੀਮ ਕੋਰਟ ਦੇ ਜਸਟਿਸ ਦੀਪਕ ਗੁਪਤਾ ਹੋਰਾਂ ਦਾ ਇੱਕ ਜਿਹੜਾ ਬਿਆਨ ਆ ਉਹ ਬੜੀ ਅਹਿਮੀਅਤ ਰੱਖਦਾ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਸਰਕਾਰਾਂ ਹਮੇਸ਼ਾ ਸਹੀ ਨਹੀਂ ਹੁੰਦੀਆਂ, ਉਹਨਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਦੇਸ਼ ਵਿਰੋਧੀ ਨਹੀਂ ਗਰਦਾਨਿਆ ਜਾ ਸਕਦਾ ਜੀ। ਦੇਖੋ 1984 'ਚ ਵੀ ਇਹ ਕੁਝ ਹੋਇਆ ਸੀਗਾ, ਜਾਂ ਕੋਈ ਆਇਆ ਹੋਵੇ ਇੱਥੇ ਜਾਂ ਨਾ ਹੋਇਆ ਉਹ ਵੱਖਰੀ ਗੱਲ ਹੈ। ਤੇ ਅੱਗੇ ਭਾਰਤ ਭੂਸ਼ਣ ਅੰਸ਼ੂ ਦੀ ਜੇ ਗੱਲ ਕਰੀਏ ਉਸ ਮਾਮਲੇ ਤੇ ਵੀ ਮੁੱਖ ਮੰਤਰੀ ਘਰੇ
ਦੇਖੋ ਇਹ ਮਾਮਲੇ ਦੇ ਉੱਤੇ ਜਿਹੜਾ ਜੀ ਬਲਵਿੰਦਰ ਸਿੰਘ ਸੇਖੋਂ ਜਿਹੜਾ DSP ਸੀਗਾ ਜਿਹਨੂੰ ਬਰਖਾਸਤ ਕਰ ਦਿੱਤਾ ਗਿਆ ਸੀਗਾ, ਉਹਦੇ ਵੱਲੋਂ ਲਾਏ ਇਲਜ਼ਾਮਾਂ ਦੇ ਮਾਮਲੇ ਦੇ ਉੱਤੇ ਸਰਕਾਰ ਜਾਂ ਮੁੱਖ ਮੰਤਰੀ ਜਿਹੜਾ ਜੀ ਆਪਣੇ ਮੰਤਰੀ ਦੀ ਵਜ੍ਹਾ ਕਰਕੇ ਮੁਸੀਬਤ ਦੇ ਵਿੱਚ ਤਾਂ ਇੱਕ ਵਾਰੀ ਫੇਰ ਜਿਹੜਾ ਜੀ ਉਹ ਘਿਰ ਗਏ ਆ। ਬਾਰ-ਬਾਰ ਸਦਨ ਜਿਹੜੀ ਸੀਗੀ ਜੀ ਉਹ ਮੁਲਤਵੀ ਕਰਨੀ ਪਈ। ਇਹ ਮਾਮਲਾ ਵੀ ਦਿਨਕਰ ਗੁਪਤਾ ਵਾਲੇ ਮਾਮਲੇ ਦੇ ਤਰੀਕੇ ਦੇ ਨਾਲ ਹੀ ਜਿਹੜਾ ਜੀ ਉਹ ਉੱਭਰ ਕੇ ਸਾਹਮਣੇ ਆ ਰਿਹਾ ਜੀ। DSP ਦੇ ਵੱਲੋਂ ਮੌਜੂਦਾ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਸਾਲ 1992 ਦੇ ਵਿੱਚ ਲੁਧਿਆਣੇ ਦੀ ਗੁੜ ਮੰਡੀ ਦੇ ਵਿੱਚ ਹੋਏ ਬੰਬ ਧਮਾਕੇ ਦੇ ਵਿੱਚ ਇਹ ਜਿਹੜੀਆਂ ਗੈਰ ਸਮਾਜਿਕ ਗਤੀਵਿਧੀਆਂ ਸੀ ਉਹਦੇ ਵਿੱਚ ਸ਼ਾਮਲ ਹੋਣ ਵਰਗੇ ਗੰਭੀਰ ਦੋਸ਼ ਲਾਏ ਗਏ ਸੀਗੇ। ਬੇਸ਼ੱਕ ਮੰਤਰੀ ਨੇ ਇਹ ਸਾਰੇ ਦੋਸ਼ ਰੱਦ ਕੀਤੇ ਸੀ, ਪਰ ਜਿਹੜਾ DSP ਬੈਂਸ ਹੈ ਜੀ ਸੇਖੋਂ, ਮਾਫ ਕਰਨਾ, ਉਹਨਾਂ ਨੇ ਜਿਹੜਾ ਸੀਗਾ ਜੀ ਇੱਕ ਮਨੁੱਖੀ ਅਧਿਕਾਰਾਂ ਵਾਸਤੇ ਲੜਦੇ ਵਕੀਲ ਦੇ ਨਾਲ ਇਹ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਲਈ ਔਰ ਭਾਰਤ ਭੂਸ਼ਣ ਆਸ਼ੂ ਲਈ ਮੁਸੀਬਤ ਜਿਹੜੀ ਹੈ ਜੀ ਉਹ ਖੜੀ ਕਰ ਦਿੱਤੀ ਹੈ। ਜਿਸ ਤਰੀਕੇ ਦੇ ਨਾਲ ਰਵਨੀਤ ਬਿੱਟੂ ਜਾਂ ਉਹਦੇ ਹੋਰ ਨੇੜੇ ਤੇੜੇ ਵਾਲੇ ਭਾਰਤ ਭੂਸ਼ਣ ਆਸ਼ੂ ਦੀ ਪਿੱਠ ਦੇ ਉੱਤੇ ਆਏ ਨੇ ਇੱਕਦਮ ਬਿਆਨ ਦੇਣੇ ਸ਼ੁਰੂ ਕਰਤੇ ਆ, ਉਹ ਇਹ ਗੱਲ ਤਾਂ ਤਕਰੀਬਨ ਸਾਬਤ ਕਰਦੇ ਆ ਕਿ ਦਾਲ ਦੇ ਵਿੱਚ ਕੁਝ ਕਾਲਾ ਜਿਹੜਾ ਜੀ ਉਹ ਜ਼ਰੂਰ ਹੈਗਾ। ਵਿਰੋਧੀ ਧਿਰਾਂ ਇਹ ਮੌਕਾ ਹੱਥੋਂ ਨਹੀਂ ਜਿਹੜਾ ਜੀ ਉਹ ਜਾਣ ਦੇਣਾ ਚਾਹੁੰਦੀਆਂ। ਹੁਣ ਦੋ ਇਸ਼ੂਜ਼ ਦੇ ਉੱਤੇ ਸਰਕਾਰ ਜਿਹੜੀ ਆ ਜੀ ਉਹ ਘਿਰੀ ਆ। ਅੱਜ ਮੁੱਖ ਮੰਤਰੀ ਇਹਦੇ ਉੱਤੇ ਕੀ ਫੈਸਲਾ ਲੈਂਦੇ ਆ ਇਹ ਵੇਖਣ ਵਾਲੀ ਗੱਲ ਜਿਹੜੀ ਦੀ ਉਹ ਹੋਊਗੀ। 1992 ਦੇ ਵਿੱਚ ਜਿਹੜੀ ਸੇਖੋਂ ਨੇ ਜਿਹੜੀ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਇਹ ਕਿਹਾ ਸੀਗਾ ਕਿ ਸਾਲ 1992 ਦੇ ਵਿੱਚ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਟਾਡਾ ਐਕਟ ਦੇ ਤਹਿਤ ਕੇਸ ਦਰਜ ਹੋਇਆ ਸੀ ਔਰ ਉਹਨੇ ਇਹ ਗੱਲ ਕਹੀ ਸੀ ਕਿ ਜਿਹੜੇ ਜੀ ਭ੍ਰਿਸ਼ਟ ਪੁਲਿਸ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਉਹ ਅਦਾਲਤ ਦੇ ਵਿੱਚੋਂ ਬਰੀ ਹੋ ਗਿਆ। DSP ਸੇਖੋਂ ਨੇ ਕਿਹਾ ਕਿ ਉਹਨੇ ਇਹਦੇ ਸੰਬੰਧੀ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਚਿੱਠੀ ਲਿਖ ਕੇ ਇਹਨਾਂ ਕੇਸਾਂ ਦੀ ਮੁੜ ਤੋਂ ਜਾਂਚ ਕਰਵਾਉਣ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਆ। ਬੇਸ਼ੱਕ ਬਲਵਿੰਦਰ ਸੇਖੋਂ ਜਿਹੜੇ ਨੇ ਪਿਛਲੇ ਕੁਝ ਸਮੇਂ ਤੋਂ ਵਿਵਾਦਾਂ ਦੇ ਵਿੱਚ ਘਿਰੇ ਰਹੇ ਨੇ, ਪੁਲਿਸ ਵਿਭਾਗ ਨੇ ਉਹਨਾਂ ਨੂੰ ਮੁਅੱਤਲ ਜਿਹੜਾ ਜੀ ਉਹ ਕਰਤਾ ਸੀਗਾ। ਇਹ ਉਹਨਾਂ ਨੇ 30 ਸਾਲ ਪੁਰਾਣਾ ਇਹਦੇ ਵਿੱਚ, ਕਿਉਂਕਿ ਭਾਰਤ ਭੂਸ਼ਣ ਆਸ਼ੂ ਦਾ ਬਹੁਤ ਵੱਡਾ ਜਿਹੜਾ ਜੀ ਉਹ ਰੋਲ ਸੀਗਾ ਇਸ ਵਿਅਕਤੀ ਨੂੰ ਜਿਹੜਾ ਜੀ ਉਹ ਖੁੱਡੇ ਲਾਈਨ ਲਾਉਣ ਦੇ ਵਾਸਤੇ। ਜਦੋਂ ਜਿਹੜੇ ਨਵਜੋਤ ਸਿੰਘ ਸਿੱਧੂ ਹੋਰੀ ਸਥਾਨਕ ਸਰਕਾਰਾਂ ਦੇ ਮੰਤਰੀ ਸੀ ਤਾਂ ਉਹਨਾਂ ਨੇ ਕਾਫੀ ਜਿਹੜਾ ਜੀ ਬਲਵਿੰਦਰ ਸਿੰਘ ਸੇਖੋਂ ਨੂੰ ਕੁਝ ਜਾਂਚ ਵਗੈਰਾ ਕਰਨ ਦੀ ਜਿਹੜੀ ਖੁੱਲੀ ਛੁੱਟੀ ਦਿੱਤੀ ਹੋਈ ਸੀ ਔਰ ਉਸ ਜਾਂਚ ਦੇ ਵਿੱਚ ਜਿਹੜੇ ਨਜਾਇਜ਼ ਕਬਜ਼ੇ ਦਾ ਮਾਮਲਾ ਆਇਆ ਸੀ ਇਹ ਜੁੜਿਆ ਹੋਇਆ ਸੀ ਭਾਰਤ ਭੂਸ਼ਣ ਆਸ਼ੂ ਦੇ ਨਾਲ। ਭਾਰਤ ਭੂਸ਼ਣ ਆਸ਼ੂ ਨੇ ਇੱਕ ਜਿਹੜੀ ਫੋਨ ਕਾਲ ਕਰਕੇ ਜਿਹੜਾ DSP ਸੇਖੋਂ ਸੀ ਉਹਨੂੰ ਡਰਾਉਣ ਧਮਕਾਉਣ ਦਾ ਕੋਸ਼ਿਸ਼ ਜਿਹੜੀ ਦੀ ਉਹ ਕੀਤੀ ਸੀਗੀ। ਸ਼ਰੇਆਮ ਉਹਨੂੰ ਧਮਕੀਆਂ ਉਦੋਂ ਦਿੱਤੀਆਂ ਗਈਆਂ ਸੀ। ਇਹ ਆਡੀਓ ਜਿਹੜੀ ਦੀ ਉਹ ਉਦੋਂ ਵਾਹਵਾ ਵਾਇਰਲ ਹੋਈ ਸੀ। ਜਦੋਂ ਨਵਜੋਤ ਸਿੰਘ ਸਿੱਧੂ ਹੋਰੀ ਮੰਤਰੀ ਨਹੀਂ ਰਹੇ ਤਾਂ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਜਿਹੜੇ ਅਫਸਰ ਸੀ ਸ਼ਾਮਤ ਉਹਨਾਂ ਦੀ ਵੀ ਆ ਗਈ। ਉਹਨਾਂ ਦੇ ਵਿੱਚੋਂ ਹੀ ਇੱਕ ਬਲਵਿੰਦਰ ਸੇਖੋਂ ਜਿਹੜੇ ਦੀ ਉਹ DSP ਸਨ, ਜਿਹੜੇ ਉਦੋਂ ਤਾਂ ਕੰਮ ਕਰਦੇ ਰਹੇ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਪ੍ਰੋਟੈਕਟ ਕਰਨ ਵਾਲਾ ਕੋਈ ਨਹੀਂ ਰਿਹਾ ਤੇ ਫਿਰ ਜ਼ੋਰ ਚੱਲ ਗਿਆ ਭਾਰਤ ਭੂਸ਼ਣ ਆਸ਼ੂ ਦਾ, ਜਿਨ੍ਹਾਂ ਨੇ ਇਹਨੂੰ ਬਰਖਾਸਤ ਕਰਵਾ ਦਿੱਤਾ ਸੀਗਾ ਜੀ ਫੋਰਸ ਦੇ ਵਿੱਚੋਂ। ਹੁਣ ਵੇਖਣਾ ਇਹ ਹੋਊਗਾ ਕਿ ਸੇਖੋਂ ਹੋਰਾਂ ਦੇ ਵੱਲੋਂ ਲਾਏ ਗਏ ਇਹਨਾਂ ਗੰਭੀਰ ਇਲਜ਼ਾਮਾਂ ਦੇ ਨਾਲ ਭਾਰਤ ਭੂਸ਼ਣ ਆਸ਼ੂ ਵੀ ਸਰਕਾਰ ਤੋਂ ਬਰਖਾਸਤ ਕੀਤੇ ਜਾਂਦੇ ਨੇ ਜਾਂ ਨਹੀਂ। ਨਹੀਂ ਹੋਣਗੇ ਜੀ, ਏਦਾਂ ਹੀ ਡੰਗ ਟਪਾ ਲੈਣਾ। ਤੇ ਅੱਗੇ ਗੱਲ ਕਰਦੇ ਹਾਂ ਪਟਿਆਲਾ ਦੇ ਵਿੱਚ ਜਿਹੜੇ 2 ਖਿਡਾਰੀ ਕਤਲ ਕਰ ਦਿੱਤੇ ਸੀ ਉਹਨਾਂ ਦੀ ਕੀ ਅਪਡੇਟ ਹੈ? ਦੇਖੋ ਆਪਾਂ ਅੱਗੇ ਵੀ ਗੱਲ ਕੀਤੀ ਕਿ ਪੰਜਾਬੀਆਂ ਦੇ ਵਿੱਚ ਜਿਹੜੀ ਸਹਿਣਸ਼ੀਲਤਾ ਉਹ ਖਤਮ ਹੁੰਦੀ ਜਿਹੜਾ ਜੀ ਉਹ ਜਾ ਰਹੀ ਹੈ। ਇਹ ਵੀ ਉਸੇ ਤਰ੍ਹਾਂ ਦਾ ਹੀ ਜਿਹੜਾ ਜੀ ਉਹ ਮਾਮਲਾ ਹੈ। 2 ਵਿਅਕਤੀ ਜਿਹੜੇ ਕਤਲ ਕੀਤੇ ਗਏ ਸੀ, ਹਾਕੀ ਖਿਡਾਰੀ ਸੀਗੇ। ਇਹਦੇ ਸੰਬੰਧੀ ਹੁਣ SSP ਪਟਿਆਲਾ ਜਿਹੜੇ ਨੇ ਜੀ ਮਨਦੀਪ ਸਿੰਘ ਸਿੱਧੂ, ਉਹਨਾਂ ਨੇ ਇਹ ਖੁਲਾਸਾ ਕੀਤਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਆਇਡੈਂਟੀਫਾਈ ਹੋ ਗਿਆ ਕਿ ਕਿਹਨਾਂ ਨੇ ਇਹ ਜਿਹੜਾ ਜੀ ਉਹ ਮਾਰਿਆ। ਇਹ ਅਮਰੀਕ ਸਿੰਘ ਤੇ ਸਿਮਰਨਜੀਤ ਹੈਪੀ ਦਾ ਮਰਡਰ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਇਹਨਾਂ ਦੀ ਝਗੜਾ ਜਿਹੜਾ ਜੀ ਉਹ ਢਾਬੇ ਦੇ ਉੱਤੇ ਕੋਈ ਰੋਟੀ ਖਾਂਦਿਆਂ ਹੋਇਆ ਕਿਸੇ ਗੱਲ ਨੂੰ ਲੈ ਕੇ। ਉਸ ਤੋਂ ਬਾਅਦ ਇਹ ਜਿਹੜੇ 2 ਖਿਡਾਰੀ ਸੀਗੇ ਇਹਨਾਂ ਦੀ ਕੋਈ ਤੂੰ ਮੈਂ ਹੋਈ ਆ ਤੇ ਗੱਲ ਹੱਥੋਂ ਪਾਈ ਤੱਕ ਵੀ ਗਈ ਹੈ। ਉਦੋਂ ਬਾਅਦ ਜਿਹੜਾ ਇਹ ਵਿਅਕਤੀ ਸੀਗਾ ਜੀ ਘਰੇ ਚਲੇ ਗਿਆ, ਘਰੋਂ 12 ਬੋਰ ਦੀ ਰਾਈਫਲ ਲੈ ਆਇਆ ਔਰ ਨੇੜਿਓਂ ਜਿਹੜੀਆਂ ਸੀਗੀਆਂ ਜੀ ਉਹ ਗੋਲੀਆਂ ਮਾਰੀਆਂ ਸਿਰ ਦੇ ਵਿੱਚ ਇਹਨਾਂ ਦੋਨਾਂ ਜਿਹੜੇ ਜੀ ਉਹ ਖਿਡਾਰੀਆਂ ਦੇ। ਇੰਨਾ ਕੁ ਪਤਾ ਜਿਹੜਾ ਜੀ ਉਹ ਲੱਗਾ ਕਿ ਇਹ ਪਿੰਡ ਦਗਾਲ ਥਾਣਾ ਪਾਤੜਾਂ ਦਾ ਜਿਹੜਾ ਜੀ ਰਹਿਣ ਵਾਲਾ ਹੈ ਅਮਨਦੀਪ ਸਿੰਘ ਤੇ ਉਹਦਾ ਮੁੰਡਾ ਮਨਰਾਜ ਸਰਾਓ ਜਿਹੜਾ ਜੀ ਇਹ ਪਟਿਆਲੇ ਦੇ ਵਿੱਚ ਪੜ੍ਹਦਾ
ਟਰੈਪ ਸ਼ੂਟਿੰਗ 12 ਬੋਰ ਦੀ ਜਿਹੜਾ ਦੀ ਉਹਦੀ ਇਹ ਗੇਮ ਵੀ ਕਰਦਾ ਸੀਗਾ, ਇੱਕ ਵਧੀਆ ਟਰੈਪ ਸ਼ੂਟਰ ਸੀਗਾ ਸੀ। ਇਸ ਕਰਕੇ ਮੈਂ ਕਹਿ ਰਿਹਾ ਜੀ ਕਿ ਹੁਣ ਤਾਂ ਰਹੂਗਾ ਨਹੀਂ ਨਾ, ਹੁਣ ਤਾਂ ਡਬਲ ਮਰਡਰ ਦਾ ਜਿਹੜਾ ਦੀ ਉਹ ਮਾਮਲਾ ਪੈ ਗਿਆ। ਔਰ ਇਹ ਵੀ ਪਤਾ ਲੱਗਾ ਕਿ ਮਿਲਟਰੀ ਸ਼ੂਟ ਗਨ ਚੈਂਪੀਅਨਸ਼ਿਪ ਦੇ ਵਿੱਚ ਗੋਲਡ ਮੈਡਲ ਤੇ ਬ੍ਰੌਂਜ਼ ਮੈਡਲ ਜਿਹੜਾ ਜੀ ਉਹ ਜਿੱਤ ਚੁੱਕਿਆ ਹੋਇਆ। ਔਰ ਪਟਿਆਲੇ ਦੇ ਵਿੱਚ ਇਹ ਟ੍ਰੇਨਿੰਗ ਜਿਹੜੀ ਜੀ ਉਹ ਲੈ ਰਿਹਾ ਸੀਗਾ। ਜਿਹੜਾ ਅਮਨਦੀਪ ਸਿੰਘ ਆ ਜਿਹਦਾ ਮੁੰਡਾ ਸੀਗਾ, ਉਹਦਾ ਆਪਣੀ ਪਤਨੀ ਦੇ ਨਾਲ ਕੋਈ ਝਗੜਾ, ਇਹ ਅੱਜ ਕੱਲ੍ਹ ਇਹ ਮੁਹਾਲੀ ਰਹਿੰਦਾ ਸੀਗਾ ਤੇ ਇੱਥੇ ਮਨਰਾਜ ਦੇ ਕੋਲੇ ਕੁਝ ਦਿਨ ਰਹਿਣ ਦੇ ਵਾਸਤੇ ਜਿਹੜਾ ਜੀ ਉਹ ਆਇਆ ਹੋਇਆ ਸੀਗਾ, ਜਿੱਥੋਂ ਇਹ ਸਾਰੀ ਕਹਾਣੀ ਜਿਹੜੀ ਆ ਜੀ ਉਹ ਸ਼ੁਰੂ ਹੋਈ ਆ। ਔਰ ਹੁਣ ਅੱਗੋਂ ਵੇਖਣਾ ਇਹ ਹੋਊਗਾ ਜੀ ਕਿ ਜਿਹੜੀ ਕਿਉਂਕਿ ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਅਰੈਸਟ ਕਰਨ ਦੇ ਵਾਸਤੇ ਕਈ ਜਗ੍ਹਾ ਦੇ ਉੱਤੇ ਛਾਪੇਮਾਰੀ ਜਿਹੜੀ ਆ ਜੀ ਉਹ ਕੀਤੀ ਜਾ ਰਹੀ ਆ। ਔਰ ਪੁਲਿਸ ਦਾ ਇਹ ਕਹਿਣਾ ਹੈ ਕਿ ਛਾਪੇਮਾਰੀ ਦੇ ਵਿੱਚ ਜਿਹੜਾ ਦੀ ਉਹਨਾਂ ਨੂੰ ਛੇਤੀ ਇਹਨਾਂ ਦੀਆਂ ਗ੍ਰਿਫਤਾਰੀਆਂ ਦੀ ਜਿਹੜੀ ਜੀ ਉਹ ਆਸ ਹੈ। ਤੇ ਮੈਂ ਤੁਹਾਨੂੰ ਕਿਹਾ ਸੀਗਾ ਜੀ ਕਿ ਇਹ ਜਿਹੜੀ ਪੇਸ਼ੈਂਸ ਜਿਹੜੀ ਜੀ ਉਹ ਨਾ ਹੋਣੀ, ਪੇਸ਼ੈਂਸ ਨਾ ਰਹਿਣੀ ਪੰਜਾਬੀਆਂ ਦੇ ਸੁਭਾਅ ਦੇ ਵਿੱਚ, ਇਹ ਉਹਦੇ ਵਿੱਚੋਂ ਆ ਜੀ। 3 ਘਰ ਉਜੜ ਗਏ ਜੀ, 2 ਤਾਂ ਜਿਹੜੇ ਮਾਰੇ ਗਏ ਇਸ ਗੋਲੀ ਦੇ ਨਾਲ, ਔਰ ਇੱਕ ਇਹ ਘਰ ਜਿਨ੍ਹਾਂ ਨੇ ਗੋਲੀ ਜਿਹੜਾ ਜੀ ਉਹ ਚਲਾਈ। ਇਹ ਡਬਲ ਜਿਹੜਾ ਜੀ ਮਰਡਰ ਦਾ ਕੇਸ ਉਹਨਾਂ ਦੇ ਉੱਤੇ ਪੈ ਗਿਆ। ਤੁਸੀਂ ਅੰਦਾਜ਼ਾ ਤਾਂ ਜਿਹੜਾ ਜੀ ਉਹ ਲਾ ਸਕਦੇ ਹੋ ਕਿ ਇਹ ਕੇਸ ਜਿਹੜੇ ਆ ਉਹ ਭੁਗਤਣੇ ਬੜੇ ਜਿਹੜਾ ਜੀ ਉਹ ਔਖੇ ਆ। ਕਿਸੇ ਨੇ ਜਿਹੜਾ ਜੀ ਬਜ਼ੁਰਗ ਨੂੰ ਪੁੱਛਿਆ ਸੀਗਾ ਰਫਲ ਦੇਖ ਕੇ ਕਿ ਕਿੰਨੀ ਕੁ ਮਾਰ ਕਰਦੀ ਆ, ਉਹ ਕਹਿੰਦਾ ਵੀ ਜੇ ਪਿੱਛੇ ਨੂੰ ਦੇਖੀਏ ਤਾਂ ਕਿੱਲਾ, ਜੇ ਅੱਗੇ ਨੂੰ ਦੇਖੀਏ ਤੇ 10 ਕਿੱਲਿਆਂ ਤੱਕ ਵੀ ਮਾਰ ਕਰ ਜਾਂਦੀ ਆ। ਉਹ ਇਉਂ ਕਿ ਜਿੰਨੇ ਦੀ ਇਹ ਆਉਂਦੀ ਆ ਉਹ ਕਿੱਲੇ ਦੀ ਆ ਜਾਂਦੀ ਆ, ਤੇ ਜਦੋਂ ਕਿਸੇ ਦੇ ਚੱਲ ਜਾਂਦੀ ਆ ਫਿਰ ਇਹ ਕਈ ਕਿੱਲੇ ਜਿਹੜਾ ਜੀ ਉਹ ਲੈ ਬੈਂਦੀ ਆ। ਉਸ ਕਿਸਮ ਦਾ ਜਿਹੜਾ ਜੀ ਇਹ ਮਾਮਲਾ ਹੈ। ਇਹ ਓਵਰਆਲ ਹੀ ਤਕਰੀਬਨ ਚੱਲ ਰਿਹਾ ਜੀ ਜਿਹੜੇ ਪੰਜਾਬੀਆਂ ਦੇ ਵਿੱਚ। ਤੁਸੀਂ ਜਿੱਥੇ ਮਰਜ਼ੀ ਜਿਹੜਾ ਜੀ ਉਹ ਦੇਖ ਲਓ ਕਿ ਪੇਸ਼ੈਂਸ ਜਿਹੜੀ ਹੈ ਜੀ ਉਹ ਖਤਮ ਹੁੰਦੀ ਜਾ ਰਹੀ ਹੈ, ਪੇਸ਼ੈਂਸ ਮੁੱਕਦੀ ਜਿਹੜਾ ਜਾ ਰਹੀ ਹੈ। ਇਹ ਉਹਦੇ ਵਿੱਚੋਂ ਹੀ ਨਿਕਲਿਆ ਹੋਇਆ ਕਤਲ ਕਾਂਡ ਸੀਗਾ। ਇਹਨਾਂ ਦੀ ਅਰੈਸਟ ਹੋਊਗੀ ਤੇ ਬਾਕੀ ਕਹਾਣੀ ਜਿਹੜੀ ਜੀ ਉਹ ਸਾਹਮਣੇ ਆਊਗੀ। ਬਿਲਕੁਲ ਜੀ ਬਿਲਕੁਲ। ਐਵੇਂ ਨਹੀਂ ਕਚਹਿਰੀਆਂ ਦੇ ਵਿੱਚ ਭਰੀਆਂ ਹੋਈਆਂ ਕੋਈ ਝੂਠੀਆਂ ਗਵਾਹੀਆਂ, ਕੋਈ ਸੱਚੀਆਂ ਗਵਾਹੀਆਂ, ਇੱਕ ਦੂਜੇ ਨੂੰ ਫਸਾਉਣਾ ਜਿਹੜਾ। ਤੇ ਅੱਗੇ ਆਬਾਦੀ ਦੀ ਗੱਲ ਕਰਦੇ ਹਾਂ, ਉਸ ਦੇ ਵਿੱਚ 7 ਮਹੀਨਿਆਂ ਬਾਅਦ ਸਕੂਲ ਖੁੱਲ੍ਹੇ। ਬਿਲਕੁਲ ਜੀ। ਇਹ ਤੁਸੀਂ ਦੇਖੋ ਕਿ ਕਿਆ ਇਹ ਜਾ ਰਿਹਾ ਸੀ ਨਾ ਜੀ, ਉੱਥੇ ਸਾਰਾ ਕੁਝ ਜਿਹੜਾ ਜੀ ਉਹ ਕੰਟਰੋਲ 'ਚ ਹੈ, ਕੁਛ ਵੀ ਨਹੀਂ ਹੈ, ਸਭ ਚੱਲ ਰਿਹਾ ਜੀ ਆਰਾਮ ਦੇ ਨਾਲ। ਕਸ਼ਮੀਰ ਵਾਦੀ ਦੇ ਵਿੱਚ ਹੁਣ 7 ਮਹੀਨਿਆਂ ਤੋਂ ਬਾਅਦ ਜਿਹੜਾ ਜੀ ਉਹ ਸਕੂਲ ਖੁੱਲ੍ਹੇ। ਹਜ਼ਾਰਾਂ ਜਿਹੜੇ ਵਿਦਿਆਰਥੀ ਸੀਗੇ ਜੀ ਉਹ ਵਰਦੀਆਂ ਪਾ ਕੇ ਸਕੂਲਾਂ ਦੇ ਵਿੱਚ ਪਹੁੰਚੇ। ਜੰਮੂ ਕਸ਼ਮੀਰ ਦੇ ਵਿੱਚੋਂ ਪਿਛਲੇ ਵਰੇ 5 ਅਗਸਤ ਨੂੰ ਧਾਰਾ 370 ਖਤਮ ਕੀਤੇ ਜਾਣ ਤੋਂ ਬਾਅਦ ਬਣੇ ਹਾਲਾਤ ਕਰਕੇ ਜਿਹੜਾ ਜੀ ਇਹ ਸਕੂਲ ਬੰਦ ਹੋਏ ਪਏ ਸੀਗੇ। ਸਕੂਲਾਂ ਦੇ ਵਿੱਚ ਹਾਜ਼ਰੀ ਹੋਣ ਦੇ ਮੱਦੇਨਜ਼ਰ ਕਈ ਸੁਰੱਖਿਆ ਪ੍ਰਬੰਧ ਜਿਹੜੇ ਜੀ ਉਹ ਕੀਤੇ ਗਏ। ਕਈ ਮਹੀਨਿਆਂ ਤੋਂ ਬਾਅਦ ਸਕੂਲ ਦੇ ਵਿੱਚ ਵਾਪਸੀ ਕਰਕੇ ਜਿਹੜੇ ਜੀ ਉਹ ਸਟੂਡੈਂਟ ਜ਼ਰੂਰ ਖੁਸ਼ ਸੀਗੇ। ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਦੇ ਇੱਕ ਵਿਦਿਆਰਥੀ ਨੇ ਇਹ ਗੱਲ ਕਹੀ ਜੀ ਕਿ ਇੰਨੇ ਮਹੀਨਿਆਂ ਤੋਂ ਬਾਅਦ ਸਕੂਲ ਤੇ ਕਲਾਸ ਦੇ ਵਿੱਚ ਵਾਪਸੀ ਕਰਕੇ ਉਹਨੂੰ ਚੰਗਾ ਜਿਹੜਾ ਜੀ ਉਹ ਲੱਗ ਰਿਹਾ। ਜਿਹੜੇ ਇਹ ਵਿਦਿਆਰਥੀ ਨੇ ਉਹ ਕਹਿੰਦੇ ਆ ਕਿ ਅਸੀਂ ਪਿਛਲੇ ਮਹੀਨਿਆਂ ਦੇ ਦੌਰਾਨ ਸਕੂਲ ਦੇ ਵਿੱਚ ਆਏ ਪਰ ਨਾਲ ਦੀ ਨਾਲ ਸਕੂਲ ਫੇਰ ਜਿਹੜਾ ਜੀ ਉਹ ਬੰਦ ਕਰ ਦਿੱਤਾ ਜਾਂਦਾ ਸੀ। ਉਹ ਕਹਿੰਦੇ ਕਿ ਅਸੀਂ ਕਲਾਸਾਂ ਲਾਉਣੀਆਂ ਚਾਹੁੰਦੇ ਆ ਪਰ ਜਿਹੜਾ ਸਿਸਟਮ ਸੀਗਾ ਜੀ ਉਹ ਉਹਨਾਂ ਨੂੰ ਕਲਾਸਾਂ ਨਹੀਂ ਸੀ ਲਾਉਣ ਦਿੰਦਾ। ਔਰ ਇਹ 7 ਮਹੀਨੇ ਜਿਹੜੇ ਇਹਨਾਂ ਬੱਚਿਆਂ ਦੇ ਲੰਘ ਗਏ ਜਿਹਦੇ ਵਿੱਚ ਇਹ ਸਕੂਲ ਨਹੀਂ ਜਿਹੜਾ ਜੀ ਉਹ ਲੱਗ ਸਕੇ, ਉਹ ਵਾਪਸ ਕਿਵੇਂ ਆਉਣਗੇ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਜਿਹੜਾ ਜੀ ਉਹ ਸਵਾਲ ਹੈ। ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਜੀ ਉਹ ਇੰਟਰਨੈਟ ਬੰਦ ਕੀਤਾ ਹੋਇਆ ਔਰ ਜਿਸ ਤਰੀਕੇ ਦੇ ਨਾਲ ਜਿਹੜਾ ਜੀ ਇਹ ਲੋਕ ਟ੍ਰੇਨ ਜਿਹੜੀ ਲੈ ਕੇ ਜਾਂਦੇ ਆ ਜਿਹੜੇ ਵੱਡੇ ਸ਼ਹਿਰਾਂ, ਸ੍ਰੀਨਗਰ ਖਾਸ ਤੌਰ ਦੇ ਉੱਤੇ, ਉੱਥੋਂ ਜਾ ਕੇ ਆਪਣਾ ਸਿਲੇਬਸ ਡਾਊਨਲੋਡ ਜਿਹੜਾ ਜੀ ਉਹ ਕਰਦੇ ਆ, ਫਿਰ ਉਸ ਟ੍ਰੇਨ ਦੇ ਉੱਤੇ ਸ਼ਾਮ ਤੱਕ ਜਿਹੜਾ ਜੀ ਉਹ ਵਾਪਸ ਆਉਂਦੇ ਆ। ਮਤਲਬ ਕਿ ਮੁਸ਼ਕਲਾਂ ਜਿਹੜੀਆਂ ਜੀ ਇਸ ਏਰੀਏ ਦੇ ਵਿੱਚ ਰਹਿੰਦੇ ਲੋਕਾਂ ਦੀਆਂ ਅਜੇ ਵੀ ਘਟੀਆਂ ਨਹੀਂ ਜੀ। ਅਖੀਰਲੇ ਕੁਐਸਚਨ ਵੱਲ ਚੱਲਦੇ ਹਾਂ। ਉਸ ਤੋਂ ਪਹਿਲਾਂ ਦੱਸ ਦੇਈਏ ਜੇ ਸਰ ਉੱਤੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਾਲ ਕਰ ਸਕਦੇ ਆ 4082725200। ਅਤੇ ਅਖੀਰ ਦੇ ਵਿੱਚ ਸੁਪਰੀਮ ਕੋਰਟ ਦੀ ਗੱਲ ਕਰੀਏ, ਕਨਈਆ ਕੁਮਾਰ ਦੇ ਉੱਤੇ ਦੋਸ਼ ਲਾਏ ਜਾਂਦੇ ਸੀ ਕਿ ਇਸ 'ਤੇ ਮੁਕੱਦਮਾ ਚਲਾਇਆ ਜਾਵੇ ਕਿ ਇਹ ਦੇਸ਼ ਧਰੋਹੀ ਆ, ਪਰ ਉਹਨਾਂ ਨੇ ਮੰਗ ਠੁਕਰਾ ਦਿੱਤੀ ਹੈ। ਬਿਲਕੁਲ ਜੀ। ਸੁਪਰੀਮ ਕੋਰਟ ਨੇ ਭਾਜਪਾ ਦਾ ਇੱਕ ਆਗੂ ਹੈ ਜੀ ਨੰਦ ਕਿਸ਼ੋਰ ਗਰਗ, ਉਹਦੀ ਐਪਲੀਕੇਸ਼ਨ ਰੱਦ ਕੀਤੀ ਆ ਜਿਹਦੇ ਵਿੱਚ ਉਹਨੇ ਮੰਗ ਕੀਤੀ ਕਿ ਸੁਪਰੀਮ ਕੋਰਟ ਦਿੱਲੀ ਸਰਕਾਰ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ CPI ਦੇ ਆਗੂ ਕਨਈਆ ਕੁਮਾਰ ਦੇ ਉੱਤੇ 2016 ਦੇ ਵਿੱਚ
ਦੇਸ਼ ਧਰੋਹ ਦੇ ਕੇਸ ਦੇ ਵਿੱਚ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇਣ ਦੀਆਂ ਹਦਾਇਤਾਂ ਜਾਰੀ ਕਰੇ। ਚੀਫ ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਇਹ ਗੱਲ ਕਹੀ ਕਿ ਅਸੀਂ ਇਸ ਤਰ੍ਹਾਂ ਦੀ ਅਰਜ਼ੀ ਦੇ ਉੱਤੇ ਗੌਰ ਨਹੀਂ ਕਰਾਂਗੇ। ਉਹਨਾਂ ਨੇ ਕਿਹਾ ਕਿ ਇਹਦਾ ਫੈਸਲਾ ਕੇਸ ਦਰ ਕੇਸ ਆਧਾਰ ਦੇ ਉੱਤੇ ਹੋਊਗਾ। ਦਿੱਲੀ ਹਾਈ ਕੋਰਟ ਦੇ ਵੱਲੋਂ ਦਸੰਬਰ ਦੇ ਵਿੱਚ ਨਾ ਕਰ ਦੇਣ ਤੋਂ ਬਾਅਦ ਇਹ ਜਿਹੜਾ ਭਾਜਪਾ ਆਗੂ ਆਨੰਦ ਕਿਸ਼ੋਰ ਗਰਗ ਉਹ ਸੁਪਰੀਮ ਕੋਰਟ ਦੇ ਵਿੱਚ ਗਿਆ ਸੀਗਾ। ਉਹਨੇ ਦੋਸ਼ ਲਾਇਆ ਸੀਗਾ ਕਿ ਦਿੱਲੀ ਸਰਕਾਰ ਮਨਜ਼ੂਰੀ ਦੇਣ ਦੇ ਵਿੱਚ ਜਾਣ ਬੁੱਝ ਕੇ ਟਾਲ ਮਟੋਲ ਜਿਹੜਾ ਦੀ ਉਹ ਕਰ ਰਹੀ ਹੈ। ਹਾਈ ਕੋਰਟ ਨੇ ਉਹਦੀ ਅਰਜ਼ੀ ਰੱਦ ਕਰਦਿਆਂ ਕਿਹਾ ਸੀਗਾ ਕਿ ਉਹਦੀ ਮਾਮਲੇ ਦੇ ਵਿੱਚ ਨਿੱਜੀ ਦਿਲਚਸਪੀ ਜਿਹੜੀ ਉਹ ਲੱਗਦੀ ਹੈ। ਔਰ ਦਿੱਲੀ ਪੁਲਿਸ ਨੇ ਘਨੱਈਆ ਤੇ ਉਹਨਾਂ ਹੋਰਨਾਂ ਦੇ ਖਿਲਾਫ ਜਿਹੜਾ ਜੀ 14 ਜਨਵਰੀ ਨੂੰ ਪਿਛਲੇ ਸਾਲ 14 ਜਨਵਰੀ ਨੂੰ ਦੇਸ਼ ਧਰੋਹ, ਦੰਗਾ, ਮੁਜਰਮਾਨਾ ਸਾਜ਼ਿਸ਼ਾਂ ਤਹਿਤ ਧਾਰਾਵਾਂ ਤਹਿਤ ਚਲਾਨ ਜਿਹੜਾ ਜੀ ਉਹ ਪੇਸ਼ ਕੀਤਾ ਸੀਗਾ। ਪਿਛਲੇ ਹਫ਼ਤੇ ਦਿੱਲੀ ਦੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਸੀ ਕਿ ਉਹ ਸਰਕਾਰ ਨੂੰ ਕਹਿਣਗੇ ਕਿ ਘਨੱਈਆ ਕੁਮਾਰ ਦੇ ਮਾਮਲੇ ਦੇ ਵਿੱਚ ਛੇਤੀ ਫੈਸਲਾ ਕਰੇ। ਔਰ ਇਹ ਜਿਹੜੀ ਉਹਨਾਂ ਦੀ ਪ੍ਰਤੀਕਿਰਿਆ ਸੀ, ਦਿੱਲੀ ਦੀ ਅਦਾਲਤ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਸਟੇਟਸ ਰਿਪੋਰਟ ਮੰਗੇ ਜਾਣ ਦੇ ਉੱਤੇ ਜਿਹੜੀ ਉਹ ਕੀਤੀ ਗਈ ਸੀ। ਇਹ ਮਾਮਲਾ 3 ਅਪ੍ਰੈਲ ਤੱਕ ਅਜੇ ਜਿਹੜਾ ਜੀ ਉਹ ਟਲਿਆ ਹੋਇਆ, ਕਿਉਂਕਿ ਜੇ ਇਹ ਮਾਮਲਾ ਅੱਗੇ ਚੱਲਣਾ ਤਾਂ ਇਹਦੇ ਉੱਤੇ ਦਿੱਲੀ ਦੀ ਸਰਕਾਰ ਦੀ ਮੋਹਰ ਜਿਹੜੀ ਦੀ ਉਹ ਹੋਣੀ ਜ਼ਰੂਰੀ ਹੈ। ਜੇ ਦਿੱਲੀ ਦੀ ਸਰਕਾਰ ਨਾ ਕਰ ਦਿੰਦੀ ਹੈ ਤੇ ਮੁਕੱਦਮਾ ਕਿਸੇ ਪਾਸੇ ਜਿਹੜਾ ਜੀ ਉਹ ਅੱਗੇ ਨਹੀਂ ਜਾਣਾ। ਭਾਜਪਾ ਆਗੂ ਜਿਹੜੇ ਦੀ ਉਹ ਕੋਸ਼ਿਸ਼ ਕਰ ਰਹੇ ਆ ਇਹ ਘਨੱਈਆ ਕੁਮਾਰ ਨੂੰ ਕਿਸੇ ਤਰੀਕੇ ਦੇ ਨਾਲ ਇਸ ਟਰੈਪ ਦੇ ਵਿੱਚ ਜਿਹੜਾ ਜੀ ਉਹ ਲਿਆ ਸਕਦੇ ਆ ਜਾਂ ਨਹੀਂ, ਇਹ ਤਾਂ ਜਿਹੜਾ ਜੀ ਟੈਕਨੀਕਲੀ ਜਿਹੜਾ ਉਹ ਪਤਾ ਲੱਗੂਗਾ। ਸੈਕੰਡਲੀ ਦਿੱਲੀ ਸਰਕਾਰ ਦੇ ਫੈਸਲੇ ਦੇ ਉੱਤੇ ਹੀ ਬਹੁਤਾ ਕੁਝ ਜਿਹੜਾ ਜੀ ਉਹ ਟਿਕਿਆ ਹੋਇਆ। ਪਰ ਸੁਪਰੀਮ ਕੋਰਟ ਦੇ ਵਿੱਚੋਂ ਵੀ ਮੂੰਹ ਦੀ ਜਿਹੜਾ ਜੀ ਉਹ ਖਾਣ ਤੋਂ ਬਾਅਦ ਹੁਣ ਸ਼ਾਇਦ ਹੋ ਸਕਦਾ ਜੀ ਇਹ ਸਮਝ ਆ ਜਾਏ ਕਿ ਜਿਹੜੇ ਕੰਮ ਨੇ ਉਹ ਸਿਸਟੇਮੈਟਿਕਲੀ ਹੁੰਦੇ ਨੇ, ਨਾ ਕਿ ਇਉਂ ਜਿਹੜਾ ਜੀ ਇੱਕ ਦੂਜੇ ਤੋਂ ਮੂਹਰੇ ਜਾ ਕੇ ਕਿਨੂੰ ਟਾਰਗੇਟ ਕਰਕੇ। ਜੀ ਬਿਲਕੁਲ। ਸਰੋਤਿਆਂ ਨੇ ਅਸੀਂ ਇੱਕ ਬ੍ਰੇਕ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ 4082725200। ਜਿਹੜੇ ਹੋਲਡ ਦੇ ਆ ਤੁਸੀਂ ਇਸੇ ਤਰ੍ਹਾਂ ਹੋਲਡ ਤੇ ਬਣੇ ਰਹਿਣਾ। ਉਹਨੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਖਬਰ ਤੇ ਨਜ਼ਰ ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰਕੇ ਜੇ ਤੁਹਾਡਾ ਵੀ ਕੋਈ ਸਵਾਲ ਆ ਪੁੱਛ ਸਕਦੇ ਹੋ 4082725200। ਸਟੂਡੀਓ ਦਾ ਫੋਨ ਨੰਬਰ ਹੈ। ਜੁੜੇ ਹੋਏ ਨੇ ਸਾਡੇ ਨਾਲ ਬਿੰਦਰ ਤੂਰ ਜੀ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਪੰਨੂ ਸਾਹਿਬ, ਮੈਂ ਇਹ ਸੰਭਾਵਨਾ ਪ੍ਰਗਟਾਉਣਾ ਹੈ ਥੋੜਾ ਜਿਹਾ ਮੇਕ ਸ਼ੋਰ ਕਰੋ ਵੀ ਇਹ ਰਾਸ਼ਟਰਪਤੀ ਰਾਜ ਤਾਂ ਨਹੀਂ ਲਾਗੂ ਕਰ ਦੇਣਗੇ ਦਿੱਲੀ ਦੇ ਵਿੱਚ ਗੜਬੜ ਕਰਾ ਕੇ ਆਪੇ ਹੀ। ਥੈਂਕ ਯੂ ਜੀ। ਨਹੀਂ, ਉਹਦਾ ਰੀਜ਼ਨ ਇਹ ਹੈ ਜੀ ਕਿ ਦਿੱਲੀ ਦੇ ਜਿਹੜੀ ਲਾਅ ਐਂਡ ਆਰਡਰ ਜਿਹੜਾ ਹੈ ਜੀ, ਪੁਲਿਸ ਜਿਹੜੀ ਆ ਉਹ ਗ੍ਰਹਿ ਮੰਤਰੀ ਦੇ ਅੰਡਰ ਹੈ ਜੀ। ਇਸ ਕਰਕੇ ਨਹੀਂ, ਉਹਦੇ 'ਚ ਤਾਂ ਸਰਕਾਰ ਦਾ ਰੋਲ ਹੀ ਕੋਈ ਨਹੀਂ ਹੈ ਜੀ। ਸਰਕਾਰ ਉਹਦੇ ਵਿੱਚ ਕੀ ਜਿਹੜਾ ਕਰ ਸਕਦੀ ਹੈ, ਕੁਝ ਵੀ ਨਹੀਂ ਕਰ ਸਕਦੀ ਜੀ। ਸਤਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਜਿਹੜਾ ਇੱਕ ਮਸਲਾ ਸੁਪਰੀਮ ਕੋਰਟ ਦਾ ਫੈਸਲਾ ਆਏਗਾ ਜਿਹੜੀ ਨਹਿਰ ਆ SYL ਤੇ ਉੱਥੇ ਭਗਵੰਤ ਮਾਨ ਦਾ ਮੈਂ ਇੱਕ ਤਰ੍ਹਾਂ ਫੇਸਬੁੱਕ ਤੇ ਪੜ੍ਹਿਆ ਸੀਗਾ, ਉਹ ਕਹਿੰਦਾ ਵੀ ਉਹਦਾ ਫੈਸਲਾ ਬਹੁਤ ਵਧੀਆ, ਵੀ ਅਸੀਂ ਉਹਦਾ ਸਤਿਕਾਰ ਕਰਦੇ ਹਾਂ ਨਾ। ਜਿਹੜੀ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਜਿੱਤੀ ਆ ਉੱਥੇ ਮੁੱਦੇ ਹੋਰ ਨੇ, ਜਿਹੜੀਆਂ ਪੰਜਾਬ ਦੀਆਂ ਪਰਿਸਥਿਤੀਆਂ ਨੇ ਉਹ ਹੋਰ ਨੇ, ਕਿਉਂਕਿ ਪੰਜਾਬ ਦਾ ਪਾਣੀ, ਪੰਜਾਬ ਦਾ ਚੰਡੀਗੜ੍ਹ ਨਿਕਲ ਜਾਣਾ ਜਾਂ ਭਾਖੜਾ ਡੈਮ ਦੀ ਬਿਜਲੀ ਜਿਹੜੀ ਆ ਉਹ ਨਿਕਲ ਜਾਣਾ, ਉਹਦਾ ਅੰਡਰ ਆਉਣਾ ਚਾਹੀਦਾ ਪੰਜਾਬ ਦੇ। ਇਹ ਮਤਲਬ ਜਿਹਨਾਂ ਨੇ ਪੰਜਾਬ ਵੇਚ ਦਿੱਤਾ, ਜਿਨ੍ਹਾਂ ਨੇ ਸਾਰਾ ਕੁਝ ਉਹਨਾਂ ਨੂੰ ਦੇ ਦਿੱਤਾ, ਇਹਨਾਂ ਮੁੱਦਿਆਂ ਦੇ ਉੱਤੇ ਆਪ ਪਾਰਟੀ ਜੇ ਆਊਗੀ, ਕੈਪਟਨ ਦੇ ਉਹਨਾਂ ਦੀ ਤਾਂ ਗੱਲ ਹੀ ਛੱਡੋ, ਉਹਨਾਂ ਤੇ ਕਰ ਦਿੱਤਾ ਕੰਮ, ਉਹਨਾਂ ਸਭ ਕੁਝ ਖਾ ਵੇਚ ਦਿੱਤਾ। ਕਿ ਇਹਨਾਂ ਮੁੱਦਿਆਂ ਦੇ ਉੱਤੇ ਉਹ ਬੋਲਣਗੇ ਜਾਂ ਭਗਵੰਤ ਮਾਨ ਅੱਜ ਤੱਕ ਨਹੀਂ ਕਦੀ ਬੋਲਿਆ ਸੰਸਦ ਦੇ ਵਿੱਚ ਵੀ ਇਹਨਾਂ ਮੁੱਦਿਆਂ ਦੇ ਉੱਤੇ, ਕੀ ਆਮ ਆਦਮੀ ਪਾਰਟੀ ਇਹਨਾਂ ਮੁੱਦਿਆਂ ਤੇ ਬੋਲੂਗੀ ਜਾਂ ਨਹੀਂ ਬੋਲੂਗੀ, ਕਿਉਂਕਿ ਪੰਜਾਬ ਦੀਆਂ ਪ੍ਰਸਥਿਤੀਆਂ ਹੋਰ ਨੇ। ਦੂਜਾ ਮੇਰਾ ਸਵਾਲ ਇਹ ਆ ਵੀ ਮੇਰੇ ਕੋਲ ਅਮਰੀਕਨ ਸਿਟੀਜ਼ਨ ਹੈ ਜਾਂ OSI ਹੈਗੀ ਹੈ ਮੇਰੇ ਕੋਲ, ਤੇ ਜਿੱਦਾਂ ਇਨਕੁਆਇਰੀ ਪਾਸਪੋਰਟ ਦੀ ਇੰਡੀਆ ਦੇ ਪਾਸਪੋਰਟ ਦੀ ਹੁੰਦੀ, ਉੱਥੇ ਇੰਡੀਆ ਦਾ ਜਿਹੜਾ ਪਾਸਪੋਰਟ ਆ ਉਹਦੀ ਇਨਕੁਆਇਰੀ ਹੁੰਦੀ ਆ ਥਾਣਿਆਂ 'ਚ, ਕਿ ਮੈਂ ਜੇ ਕਰਤਾਰਪੁਰ ਆ ਕੇ ਜਾਣਾ ਹੋਵੇ ਇੰਡੀਆ ਤੋਂ ਤਾਂ ਮੇਰੀ ਕੋਈ ਇਨਕੁਆਇਰੀ ਹੋਊਗੀ ਇਹਦੇ ਉੱਤੇ ਜਾਂ ਕਿੱਦਾਂ? ਥੈਂਕ ਯੂ ਜੀ। ਥੈਂਕ ਯੂ ਭੈਣ ਜੀ। ਥੈਂਕ ਯੂ। ਦੇਖੋ, ਨਾ ਤਾਂ ਪਾਣੀ ਦਾ ਮਸਲਾ ਕਿਸੇ ਭਗਵੰਤ ਮਾਨ ਦੇ ਹੱਥ ਵੱਸ ਹੈ ਜੀ, ਨਾ ਕਿਸੇ ਹੋਰ ਸਿਆਸੀ ਪਾਰਟੀ ਦੇ। ਪੰਜਾਬ ਦੀ ਕੋਈ ਸਿਆਸੀ ਪਾਰਟੀ ਜਿਹੜੀ ਜੀ ਉਹ ਹੋਵੇ, ਉਹ ਟਾਈਮ ਗਿਆ ਜੀ ਜਿਸ ਟਾਈਮ ਦੇ ਉੱਤੇ ਇਹ ਸਮਝੌਤੇ ਜਿਹੜੇ ਉਹ ਕੀਤੇ ਗਏ ਸੀਗੇ, ਜੋ ਕੁਝ ਵੀ ਲੈ ਦੇ ਕੇ, ਉਹ ਗੱਲਾਂ ਹੋ ਗਈਆਂ ਪਿਛਲੀਆਂ ਜੀ। ਹੁਣ ਨਹੀਂ ਹੋ ਸਕਦੀਆਂ, ਉਹ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਹੋ ਸਕਦੀਆਂ। ਮੈਂ ਬੜੀ ਵਾਰੀ ਜਿਹੜੀ ਜੀ ਇਹ ਗੱਲ ਕੀਤੀ ਹੈ ਕਿ ਇਹ ਕੋਈ ਸਵਿਚ ਨੀਗਾ ਜੀ ਜਿਹੜਾ ਵੀ ਕੋਈ ਲਾਊਗਾ
ਤੇ ਰਾਤੋਂ ਰਾਤ ਸਵੇਰ ਨੂੰ ਸਵਿਚ ਆਨ ਕਰੂਗਾ ਤੇ ਪਾਣੀ ਜਿਹੜਾ ਜੀ ਪੰਜਾਬ ਦਾ ਜਾਣਾ ਸ਼ੁਰੂ ਹੋ ਜਾਊਗਾ। ਨਾਟ ਪੋਸੀਬਲ, ਇਹ ਹੋ ਹੀ ਨਹੀਂ ਸਕਦਾ ਜੀ। ਇਹ ਤਾਂ ਵਰਕਾ ਹੀ ਪਾੜ ਦਿਓ। ਕੋਈ ਵੀ ਪਾਰਟੀ ਆ ਜਾਏ ਜੀ ਸੱਤਾ ਦੇ ਵਿੱਚ, ਅਨਲੈਸ ਅਦਰਵਾਈਜ਼ ਜੰਮੂ ਕਸ਼ਮੀਰ ਵਰਗੇ ਹਾਲਾਤ ਜਿਹੜੇ ਜੀ ਉਹ ਬਣਾ ਕੇ ਨਾ ਜਿਹੜਾ ਜੀ ਲੁੱਟ ਲਿਆ ਜਾਵੇ। ਉਹ ਹੋ ਸਕਦਾ ਜੀ ਕੋਈ ਸਿਆਸੀ ਪਾਰਟੀ ਜਿਹੜਾ ਜੀ ਉਹ ਆਪਣੇ ਤੌਰ ਦੇ ਉੱਤੇ ਇੱਦਾਂ ਦਾ ਨਹੀਂ ਫੈਸਲਾ ਕਰ ਸਕਦੀ ਕਿ ਉਹਨੇ ਜਿਹੜਾ ਜੀ ਉਹ ਕੀ ਕੀਤਾ। ਜਾਂ ਇੰਨਾ ਜ਼ਰੂਰ ਹੈ ਦੇਖਣ ਵਾਲੀ ਗੱਲ ਕਿ ਪਿਛਲੀਆਂ ਸਰਕਾਰਾਂ ਨੇ ਜਿਹੜਾ ਜੀ ਉਹ ਕੀ ਕੀਤਾ, ਉਹ ਭੁਗਤਣਾ ਪੈ ਰਿਹਾ ਇਸ ਵੇਲੇ ਜਿਹੜਾ ਜੀ। ਸੁਪਰੀਮ ਕੋਰਟ ਦਾ ਕੀ ਫੈਸਲਾ ਆਉਂਦਾ ਉਹ ਆਪਣੀ ਜਗ੍ਹਾ ਦੇ ਉੱਤੇ ਆ। ਅਜੇ ਤਾਂ ਕੋਈ ਫੈਸਲਾ ਆਇਆ ਹੀ ਨਹੀਂਗਾ। ਪਤਾ ਨਹੀਂ ਤੁਸੀਂ ਕਿਹੜੀ ਗੱਲ ਕਰ ਰਹੇ ਹੋ ਕਿ ਕਿਹਦਾ ਉਹਨਾਂ ਨੇ ਸਵਾਗਤ ਕੀਤਾ ਸੀ। ਅਜੇ ਤਾਂ ਕੋਈ ਸੁਪਰੀਮ ਕੋਰਟ ਦਾ ਫੈਸਲਾ ਨਹੀਂ ਆਇਆ, ਪੈਂਡਿੰਗ ਆ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਦਾ ਫੈਸਲਾ ਨਹੀਂ ਆਉਣਾ। ਇਹ ਵੀ ਮੈਂ ਦੱਸਦਾ ਜੀ ਕਿ ਰਾਸ਼ਟਰਪਤੀ ਨੇ ਸਲਾਹ ਮੰਗੀ ਹੋਈ ਆ ਸੁਪਰੀਮ ਕੋਰਟ ਤੋਂ ਕਿ ਇਹਦੇ ਉੱਤੇ ਮੈਨੂੰ ਸਲਾਹ ਦਿਓ ਕਿ ਮੈਂ ਕੀ ਜਿਹੜਾ ਜੀ ਇਹਦਾ ਕਰਾਂ ਇਸ ਮਾਮਲੇ ਦੇ ਉੱਤੇ। ਤਾਂ ਫੈਸਲਾ ਨਹੀਂ ਆਉਣਾ, ਥੋੜਾ ਜਿਹਾ ਉਹਦੀ ਡਿਟੇਲ ਜਿਹੜੀ ਜੀ ਉਹ ਲੈ ਕੇ ਫਿਰ ਆਪਾਂ ਜਿਹੜੀ ਜੀ ਉਹ ਗੱਲ ਕਰੀਏ ਤਾਂ ਬਿਹਤਰ ਹੁੰਦਾ। ਨਹੀਂ ਤਾਂ ਉਹੀ ਉਹ ਹਵਾ 'ਚ ਛੱਡਣ ਵਾਲੀ ਜਿਹੜੀ ਗੱਲ ਹੋਊਗੀ ਜੀ ਕਿ ਕਿਹਨੇ ਕੀ ਕਹਿਤਾ, ਕੀ ਹੋ ਗਿਆ। ਦੂਸਰੀ ਗੱਲ ਜਿਹੜੀ ਤੁਸੀਂ ਆਪਣੇ ਨਾਲ ਸੰਬੰਧਿਤ ਜਿਹੜੀ ਪੁੱਛੀ ਹੈ, ਤੁਹਾਡੇ ਕੋਲੇ OCI ਆ, ਅਮਰੀਕਨ ਤੁਹਾਡੇ ਕੋਲੇ ਪਾਸਪੋਰਟ ਹੈ, ਬਿਲਕੁਲ ਤੁਹਾਡੀ ਜਿਹੜੀ ਵੈਰੀਫਿਕੇਸ਼ਨ ਹੈ ਜੀ ਉਹ ਹੋਊਗੀ, ਇੱਥੇ ਹੋਊਗੀ। ਠੀਕ ਉਸੇ ਹੀ ਪ੍ਰੋਸੀਜਰ ਦੇ ਤਹਿਤ ਹੋਊਗੀ ਜਿਹੜੇ ਪ੍ਰੋਸੀਜਰ ਦੇ ਤਹਿਤ ਜਿਹੜਾ ਜੀ ਉਹ ਇੰਡੀਅਨ ਪਾਸਪੋਰਟ ਦੀ ਵੈਰੀਫਿਕੇਸ਼ਨ ਪੁਲਿਸ ਦੇ ਵੱਲੋਂ ਜਿਹੜੀ ਆ ਉਹ ਕੀਤੀ ਜਾਂਦੀ ਆ। ਇੱਥੋਂ ਦਾ ਤੁਹਾਨੂੰ ਜਦੋਂ ਤੁਸੀਂ ਐਪਲੀਕੇਸ਼ਨ ਦੇਣੀ ਆ ਇੱਥੇ ਆ ਕੇ ਤੇ ਤੁਸੀਂ ਲੋਕਲ ਜਿਹੜਾ ਜੀ ਉਹ ਇੱਥੇ ਅਪਲਾਈ ਉਹਨੂੰ ਕਰਨਾ। ਬਾਕੀ ਮੰਨਣਾ ਨਾ ਮੰਨਣਾ ਜੀ ਤੁਹਾਡੇ ਉੱਤੇ ਨਿਰਭਰ ਆ। ਮੈਂ ਫੋਰਸਫੁਲੀ ਨਹੀਂ ਕਹਿ ਰਿਹਾ, ਪਰ ਮੈਂ ਇਹ ਜ਼ਰੂਰ ਆਖੂੰਗਾ ਵੀ ਜੇ ਤੁਸੀਂ ਉੱਥੇ ਜਾਣਾ ਦਰਸ਼ਨ ਕਰਨ ਤੁਸੀਂ ਬਿਹਤਰ ਇਹ ਆ ਕਿ ਪਾਕਿਸਤਾਨ ਦਾ ਵੀਜ਼ਾ ਉੱਥੋਂ ਲੈ ਕੇ ਆਓ, ਉਹ ਜ਼ਿਆਦਾ ਤੁਹਾਨੂੰ ਸੌਖਾ ਰਹੂਗਾ ਕਿਉਂਕਿ ਉਹਦੇ ਨਾਲ ਤੁਸੀਂ ਬਾਕੀ ਜਿਹੜੇ ਗੁਰਦੁਆਰੇ ਨੇ ਉਹ ਵੇਖਣ ਜਾ ਸਕੋਗੇ। ਇੱਥੋਂ ਜੇ ਤੁਸੀਂ ਅਪਲਾਈ ਕਰੋਗੇ ਤਾਂ ਸਿਰਫ ਤੁਸੀਂ ਕਰਤਾਰਪੁਰ ਹੀ ਜਾ ਸਕੋਗੇ। ਬਿਲਕੁਲ ਜੀ, ਇੱਥੋਂ ਜੇ ਤੁਸੀਂ ਵੀਜ਼ਾ ਲੈ ਕੇ ਜਾਓਗੇ ਖੱਜਲ ਖੁਆਰੀ ਤੁਹਾਡੀ ਘੱਟ ਹੁੰਦੀ ਹੈ। ਸੋ ਇੱਥੋਂ ਕੋਸ਼ਿਸ਼ ਕਰੋ ਕਿ ਇੱਥੋਂ ਵੀਜ਼ਾ ਤੁਸੀਂ ਪਿਲਗ੍ਰਿਮ ਦਾ ਲੈ ਲਓ। ਤੁਸੀਂ ਇੱਕ ਦਰਸ਼ਨ ਕਰਨ ਜਾਣਾ ਹੈ ਤੇ ਫਿਰ ਤੁਹਾਨੂੰ ਖੁੱਲ੍ਹ ਖਿਲ ਹੁੰਦੀ ਆ। ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਨੂ ਸਾਹਿਬ, ਜੋ ਦਿੱਲੀ ਵਿੱਚ ਹੋ ਰਿਹਾ ਇਸ ਟਾਈਮ, ਕੀ ਮੁਲਕ ਸਿਵਲ ਵਾਰ ਵਾਲੇ ਪਾਸੇ ਨੂੰ ਵੱਧ ਰਿਹਾ? ਦੂਜੇ ਨੰਬਰ ਤੇ ਕਾਂਗਰਸ ਕਿਉਂ ਚੁੱਪ ਬੈਠੀ ਆ? ਕਾਂਗਰਸ ਇੱਕ ਲਫ਼ਜ਼ ਵੀ ਇਸ ਮੁੱਦੇ ਦੇ ਉੱਤੇ ਨਹੀਂ ਬੋਲ ਰਹੀ ਜੀ। ਇਹ ਦੋ ਛੋਟੇ ਛੋਟੇ ਸਵਾਲ ਜੀ ਕੱਟਿਓ ਨਾ ਜੀ। ਦੇਖੋ, ਇਹ ਕਹਿਣਾ ਤਾਂ ਅਜੇ ਮੇਰਾ ਖਿਆਲ ਠੀਕ ਨਹੀਂ ਹੋਊਗਾ ਕਿ ਮੁਲਕ ਜਿਹੜਾ ਜੀ ਉਹ ਸਿਵਲ ਵਾਰ ਵੱਲ ਨੂੰ ਵੱਧ ਰਿਹਾ। ਹਾਂ, ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਕਸਰ ਕੋਈ ਨਹੀਂ ਛੱਡੀ ਜਿਹੜਾ ਜੀ ਉਹ ਜਾ ਰਹੀ। ਜਿਸ ਕਿਸਮ ਦੇ ਨਾਲ ਜਿਹੜਾ ਭੜਕਾਇਆ ਜਾ ਰਿਹਾ ਜੀ, ਕਸਰ ਕੋਈ ਨਹੀਂ ਗੀ। ਚਾਹੇ ਉੱਤਰ ਪੂਰਬੀ ਰਾਜਾਂ ਤੋਂ ਸ਼ੁਰੂ ਹੋਇਆ CAA ਦਾ ਜਿਹੜਾ ਵਿਰੋਧ ਹੈ ਜੀ, ਉਹ ਸਮੁੱਚੇ ਮੁਲਕ ਦੇ ਵਿੱਚ ਜਿਹੜਾ ਜੀ ਉਹ ਫੈਲ ਰਿਹਾ। ਦਿੱਲੀ ਖਾਸ ਤੌਰ ਦੇ ਉੱਤੇ ਤੁਸੀਂ ਇਹ ਕਹਿ ਲਓ ਕਿ ਉਹਦੀ ਜਦ ਦੇ ਵਿੱਚ ਜਿਹੜੀ ਹੈ ਜੀ ਉਹ ਆਈ ਹੋਈ ਆ। ਤੁਸੀਂ ਗੱਲ ਪੁੱਛੀ ਆ ਵੀ ਕਾਂਗਰਸ ਇੱਕ ਲਫ਼ਜ਼ ਵੀ ਨਹੀਂ ਬੋਲ ਰਹੀ। ਨਹੀਂ, ਇਸ ਤਰ੍ਹਾਂ ਨਹੀਂ ਗਾ ਜੀ। ਕਾਂਗਰਸ ਜਿਹੜੀ ਉਹ ਬੋਲ ਰਹੀ ਆ। ਕਾਂਗਰਸ ਦੇ ਲਗਭਗ ਸਾਰੇ ਨੇਤਾਵਾਂ ਦੇ ਇਸ ਮਸਲੇ ਦੇ ਉੱਤੇ ਬਿਆਨ ਕੰਟੀਨਿਊਸ ਜਿਹੜਾ ਜੀ ਉਹ ਆ ਰਹੇ ਆ। ਮੈਂ ਜਦੋਂ ਤੁਹਾਡੇ ਨਾਲ ਗੱਲ ਕਰ ਰਿਹਾ, ਮੈਂ ਨਾਲ ਦੀ ਨਾਲ ਅਪਡੇਟ ਵੀ ਜਿਹੜੀ ਜੀ ਉਹ ਦੇਖੀ ਜਾ ਰਿਹਾ। ਇਹਦੇ ਉੱਤੇ ਚਾਹੇ ਉਹ ਰਾਹੁਲ ਗਾਂਧੀ ਆ, ਚਾਹੇ ਉਹ ਪ੍ਰਿੰਕਾ ਹੈ, ਚਾਹੇ ਬਾਕੀ ਨੇ ਜੀ, ਉਹਨਾਂ ਸਭ ਦੇ ਬਿਆਨ ਜਿਹੜੇ ਆ ਜੀ ਉਹ ਆ ਰਹੇ ਆ ਔਰ ਨਿਰੰਤਰ ਆ ਰਹੇ ਆ। ਇਹ ਨਹੀਂ ਹੈ ਕਿ ਕਾਂਗਰਸ ਜਿਹੜੀ ਹੈ ਜੀ ਉਹ ਚੁੱਪ ਬੈਠੀ ਆ। ਜਿਹੜੀ ਗੱਲ ਸਾਹਮਣੇ ਦਿਸ ਰਹੀ ਹੈ ਉਹਨੂੰ ਆਪਾਂ ਕਿਵੇਂ ਨਕਾਰ ਸਕਦੇ ਹਾਂ ਕਿ ਕਾਂਗਰਸ ਜੀ। ਅੱਗੇ ਗੱਲ ਕਰਦੇ ਹਾਂ ਜੀ ਸਤਨਾਮ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਪਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਨੂ ਸਾਹਿਬ, ਮੇਰੇ ਦੋ ਸਵਾਲ ਹੈ। ਇੱਕ ਤਾਂ ਪਿੱਛੇ ਜਿਹੇ ਜਿਹੜੇ ਸਿਫਾਰਸ਼ੀ ਕਬੱਡੀ ਵਾਲੇ ਗਏ ਸੀ ਪਾਕਿਸਤਾਨ, ਕੀ ਉੱਥੇ ਖੇਲੇ ਕਿ ਉਹਨਾਂ ਕੀ ਪੋਜੀਸ਼ਨ ਰਹੀ ਆ ਤੇ ਉਹਨਾਂ ਦੇ ਕੀ ਮੁੜ ਕੇ ਐਕਸ਼ਨ ਕੋਈ ਆਇਆ? ਤੇ ਇੱਕ ਜਿਸ ਤਰ੍ਹਾਂ ਹੁਣ ਇੱਥੇ ਸੈਸ਼ਨ ਚੱਲ ਰਿਹਾ ਪੰਜਾਬ ਵਿਧਾਨ ਸਭਾ ਦੇ ਵਿੱਚ, ਨਵਜੋਤ ਸਿੰਘ ਸਿੱਧੂ ਦੀ ਕੀ ਮਜਬੂਰੀ ਜਿਹੜਾ ਇੰਦਾ ਚੁੱਪ ਕਰਕੇ ਬੈਠਾ? ਵੀ ਹੁਣ ਉਹਦਾ ਸੀਗਾ ਵੀ ਚਲੋ ਲੋਕਾਂ ਦੀ ਆਵਾਜ਼ ਉਠਾਉਂਦਾ ਇਸ ਵੇਲੇ, ਉਦੋਂ ਮਤਲਬ ਚਾਂਸ ਸੀਗਾ ਵੀ ਉੱਥੇ ਬੋਲਦਾ ਕੁਛ, ਵੀ ਕਿਉਂ ਹਜੇ ਚੁੱਪ ਕਰਕੇ ਆਪਣੇ ਬੈਠਾ ਹੈ? ਤੇ ਇਹਦੇ ਬਾਰੇ ਦੱਸਿਓ ਭੈਣ ਜੀ, ਕੱਟਿਓ ਨਾ ਜੀ। ਦੇਖੋ, ਜਿਹੜਾ ਬਿਲਕੁਲ ਜੀ ਤੁਹਾਡੀ ਗੱਲ ਠੀਕ ਆ। ਉਹਨਾਂ ਨੂੰ ਲੋਕਾਂ ਨੇ ਜਿਹੜਾ ਜੀ ਉਹ ਚੁਣ ਕੇ ਭੇਜਿਆ ਹੋਇਆ। ਐਡੀ ਵੀ ਕੀ ਜਿਹੜੀ ਜੀ ਉਹ ਗੱਲ ਹੈ, ਐਡੀ ਵੀ ਕੀ ਮਜਬੂਰੀ ਆ ਕਿ ਜਿਹਦੇ ਕਰਕੇ ਨਵਜੋਤ ਸਿੰਘ ਸਿੱਧੂ ਹੋਰੀ ਜਿਹੜਾ ਜੀ ਉਹ ਵਿਧਾਨ ਸਭਾ ਦੇ ਵਿੱਚ ਹੀ ਜਿਹੜਾ ਆ ਰਹੇ ਜਾਂ ਲੋਕਾਂ ਦੇ ਵਿੱਚ ਨਹੀਂ ਆ ਰਹੇ। ਜੇ ਉਹ ਲੋਕ ਨੇਤਾ ਨੇ, ਜੇ ਉਹਨਾਂ ਨੂੰ ਪੰਜਾਬ ਦੀ ਫਿਕਰ ਹੈ, ਪੰਜਾਬ ਦੇ ਲੋਕਾਂ ਦੇ ਨਾਲ ਉਹ ਕੋਈ ਹਮਦਰਦੀ ਰੱਖਦੇ ਆ, ਤਾਂ ਇਹ ਮੌਕਾ ਜੀ। ਅੱਜ ਸਰਕਾਰ ਨਹੀਂ ਗਿੜ ਰਹੀ ਜੀ, ਸਰਕਾਰ ਮੁਕੰਮਲ ਰੂਪ ਦੇ ਵਿੱਚ ਜਿਹੜੀ ਹੈ ਜੀ ਉਹ ਖੜੀ ਆ। ਜੇ ਨਵਜੋਤ ਸਿੰਘ ਸਿੱਧੂ ਹੋਰੀ ਸੋਚਦੇ ਆ ਕਿ ਸਰਕਾਰ ਗਿੜਨੀ ਚਾਹੀਦੀ ਆ,
ਕਿ ਉਹ ਅਹੁਦੇ ਕਰਕੇ ਹੀ ਬੈਠੇ ਹੋਏ ਆ ਕਿ ਮੈਨੂੰ ਪਹਿਲਾਂ ਅਹੁਦਾ ਦਿਓ ਤੇ ਫਿਰ ਮੈਂ ਬਾਹਰ ਨਿਕਲੂੰਗਾ। ਜੇ ਉਹ ਅੱਜ ਬਾਹਰ ਨਿਕਲ ਕੇ ਜਿਹੜਾ ਜੀ ਉਹ ਬੋਲਦੇ ਆ ਤੇ ਮੇਰਾ ਖਿਆਲ ਫਿਰ ਲੋਕ ਜਿਹੜਾ ਐਡਾ ਵੱਡਾ ਅਹੁਦਾ ਦੇ ਦੇਣਗੇ ਉਹਨਾਂ ਨੂੰ ਜਿਹੜਾ ਉਹਨਾਂ ਨੇ ਵੀ ਐਕਸਪੈਕਟ ਜਿਹੜਾ ਜੀ ਉਹ ਨਹੀਂ ਕੀਤਾ ਹੋਊਗਾ। ਇਹ ਸਮਾਂ ਹੈ ਜੀ ਉਹਨਾਂ ਨੂੰ ਬੋਲਣ ਦਾ। ਨਹੀਂ ਤਾਂ ਅਦਰਵਾਈਜ਼ ਦੇਖੋ ਉਹਨਾਂ ਲੋਕਾਂ ਦੀ ਲਾਈਨ ਦੇ ਵਿੱਚ ਹੀ ਨਵਜੋਤ ਸਿੰਘ ਸਿੱਧੂ ਹੁਰੀ ਜਿਹੜਾ ਜੀ ਉਹ ਲੱਗਦੇ ਤੁਰੇ ਜਾ ਰਹੇ ਆ, ਜਿਹੜੇ ਇਹ ਸਮਝਦੇ ਆ ਕਿ 100 ਜਿਹੜਾ ਜੀ ਇੱਕ ਚੁੱਪ 100 ਸੁੱਖ। ਇਉਂ ਤਾਂ ਜਿਹੜਾ ਜੀ ਉਹ ਟਾਲਾ ਨਹੀਂ ਵੱਟਿਆ ਜਿਹੜਾ ਜੀ ਉਹ ਜਾ ਸਕਦਾ। ਕੋਈ ਤਾਂ ਹੋਵੇ, ਕੋਈ ਬਿਆਨ ਜਿਹੜਾ ਜੀ ਉਹ ਕਰਨ। ਉਹਨਾਂ ਕੋਲੇ ਸੋਸ਼ਲ ਮੀਡੀਆ ਦਾ ਇੱਕ ਵੱਡਾ ਪਲੇਟਫਾਰਮ ਹੈ, ਨਹੀਂ ਵਿਧਾਨ ਸਭਾ ਦੇ ਵਿੱਚ ਆਉਣਾ, ਉਹ ਕੋਈ ਇਸ਼ੂ ਉਠਾਉਣ, ਕੋਈ ਹੂ ਹਾਂ ਕੁਛ ਤਾਂ ਜਿਹੜਾ ਜੀ ਉਹ ਬੋਲਣ। ਹੁਣ ਲੋਕ ਇਹਦੇ ਉੱਤੇ ਬਹਿਸ ਕਰੀ ਜਾਂਦੇ ਆ, ਨਵਜੋਤ ਸਿੰਘ ਸਿੱਧੂ ਹੁਰੀ ਫਲਾਨੀ ਪਾਰਟੀ ਜਾਣਗੇ, ਉਹ ਇਸ ਪਾਰਟੀ ਚ ਆਉਣਗੇ, ਉਹ ਇੱਥੋਂ ਨਿਕਲ ਜਾਣਗੇ, ਲੋਕ ਚਰਚਾ ਕਰੀ ਜਾਂਦੇ ਆ, ਪਰ ਉਹ ਬੰਦਾ ਤਾਂ ਕੁਝ ਵੀ ਨਹੀਂ ਬੋਲ ਰਿਹਾ ਜੀ। ਜੇ ਅੱਜ ਨਹੀਂ ਜਿਹੜਾ ਜੀ ਉਹ ਬੋਲੇ ਤੇ ਫਿਰ ਸਿਰਫ ਕੱਲ ਨੂੰ ਕੀ ਅਹੁਦਾ ਲੈ ਕੇ ਹੀ ਜਿਹੜਾ ਜੀ ਉਹ ਬੋਲਣਾ। ਆਈ ਥਿੰਕ ਉਹਨਾਂ ਨੂੰ ਬਾਹਰ ਨਿਕਲ ਕੇ ਜਿਹੜਾ ਜੀ ਉਹ ਬੋਲਣਾ ਚਾਹੀਦਾ, ਇਸ ਗੱਲ ਦੀ ਪਰਵਾਹ ਕੀਤੇ ਤੋਂ ਬਿਨਾਂ ਕਿ ਹਾਈ ਕਮਾਂਡ ਇਹਦੇ ਉੱਤੇ ਕੀ ਕਹੂਗੀ, ਪੰਜਾਬ ਕਾਂਗਰਸ ਜਿਹੜੀ ਇਹਦੇ ਉੱਤੇ ਕੀ ਕਹੂਗੀ। ਕਿਹੜਾ ਡਰ ਹੈ ਜਿਹਦੇ ਕਰਕੇ ਉਹ ਇੰਨੇ ਮਹੀਨਿਆਂ ਤੋਂ ਅੰਦਰ ਹੀ ਵੜ ਕੇ ਬੈਠ ਗਏ ਜੀ। ਹਾਂਜੀ, ਦੂਸਰਾ ਸਵਾਲ ਸੀ ਇਹਨਾਂ ਦਾ, ਉਹ ਖਿਡਾਰੀ ਗਏ ਸੀ ਪਾਕਿਸਤਾਨ। ਉਹ ਜਿਹੜੀ ਜੀ ਉਹਦੀ ਇਹ ਸੀਗਾ ਕਿ ਜਿਹੜਾ ਕੇਂਦਰੀ ਮੰਤਰਾਲਾ ਹੈ ਜੀ, ਖੇਡ ਮੰਤਰਾਲਾ, ਉਹਨਾਂ ਨੇ ਇਹਦੇ ਉੱਤੇ ਇਹ ਗੱਲ ਆਖੀ ਸੀ ਜੀ ਕਿ ਉਹ ਇੱਕ ਇਹਦੀ ਜਾਂਚ ਜਿਹੜੀ ਹੈ ਜੀ ਉਹ ਕਰਵਾਉਣਗੇ। ਬਿਆਨਾਂ ਤੱਕ ਸੀਮਿਤ ਹੈ, ਅਜੇ ਕਿਸੇ ਜਾਂਚ ਕਮੇਟੀ ਦਾ ਕੋਈ ਗਠਨ ਜਿਹੜਾ ਜੀ ਉਹ ਸਾਹਮਣੇ ਨਹੀਂ ਆਇਆ ਜੀ। ਅੱਗੇ ਜਸਵੰਤ ਸਿੰਘ ਜੀ ਜੌਲ ਬਿਆਨਾਂ ਤੋਂ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਭਾਜੀ, ਤੁਹਾਨੂੰ ਸਤਿ ਸ੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਸਵਾਲ ਹੈ ਜਿੱਦਾਂ ਕਿਉਂਕਿ ਆਪਣਾ ਜਿਹੜਾ ਪਾਣੀ ਦਾ ਮਸਲਾ ਪੰਜਾਬ ਦਾ ਬਹੁਤ ਲੰਬੇ ਟਾਈਮ ਤੋਂ ਵਿਵਾਦ ਚੱਲ ਰਿਹਾ ਨਾ ਜੀ। ਪੈਸੇ ਲੈ ਲਏ, ਕਿਸੇ ਨੇ ਵੇਚਤਾ, ਕਿਸੇ ਨੇ ਕਈ ਦੇਤੀ, ਕਿਸੇ ਨੇ ਕੁਛ ਦੇ ਦਿੱਤਾ ਨਾ ਜੀ। ਭਾਜੀ ਇੱਕ ਨਿੱਜੀ ਸਵਾਲ ਹੈ, ਮੈਂ ਵੀ ਪੰਜਾਬੀ ਹਾਂ, ਅਸੀਂ ਵੀ ਇੱਧਰ ਪੰਜਾਬ ਚ ਹਰਿਆਣੇ ਬੈਠੇ ਹਾਂ ਨਾ। ਮੇਰਾ ਸਵਾਲ ਇੱਕ ਇਨਸਾਨੀ ਤੌਰ ਤੇ ਹੈ ਜੀ। ਦੇਖੋ ਨਾ, ਜਿੰਨਾ ਗੰਦ ਪੰਜਾਬ ਦਾ, ਲੁਧਿਆਣਾ ਲਾ ਲਓ, ਪਿਛਲੇ ਸ਼ਹਿਰਾਂ ਦਾ ਲਾ ਲਓ, ਉਹ ਸਾਰਾ ਇਕੱਠਾ ਹੋ ਕੇ ਸਤਲੁਜ ਹੀ ਪੈਂਦਾ ਨਾ ਜੀ ਪਾਣੀ। ਸਤਲੁਜ ਦੇ ਵਿੱਚੋਂ ਬਿਆਸ ਪੈ ਕੇ ਹਰੀਕੇ ਪਾਣੀ ਇਕੱਠਾ ਹੋ ਜਾਂਦਾ ਜੀ ਨਾ ਜੀ। ਉੱਥੋਂ ਦੋ ਨਹਿਰਾਂ ਨਿਕਲਦੀਆਂ, ਜਿਹੜੇ ਇੰਦਰਾ ਗਾਂਧੀ ਨਹਿਰ ਦਾ ਦਿੱਤਾ ਹੈ, ਮੈਂ ਵੀ ਉੱਥੋਂ ਲੰਘਿਆ, ਹਰੀਕੇ ਪੱਤਨ ਦੇ ਲੰਘ ਗਿਆ ਸੀ ਜੀ, ਦੇਖਿਆ ਸੀ ਜੀ। ਉਹ ਪਾਣੀ ਸਾਰਾ ਜੀ ਮਾਲਵੇ ਦਾ ਹੁੰਦਾ, ਹਵਾਉਂਦਾ ਸਾਰਾ ਇੱਧਰੋਂ ਜੀ। ਲੋਕ ਇਹ ਨਹੀਂ ਕਹਿੰਦੇ ਵੀ ਨਹੀਂ, ਲੋਕ ਹਰਿਆਣੇ ਦੇ ਆਪਣੇ ਪੰਜਾਬ ਦੇ ਪਾਣੀ ਵੀ ਪੀਂਦੇ ਆ ਜੀ ਉਹ, ਤੇ ਲੋਕ ਉਹ ਰਾਜਸਥਾਨ ਦੇ ਪਾਣੀ ਵੀ ਪੀਂਦੇ ਆ ਨਾ ਜੀ। ਜੇ ਕਿਤੇ ਨਾ ਹੋਵੇ ਇਦਾਂ ਸਮਾਂ, ਉਹ ਪਾਣੀ ਪੰਜਾਬ 'ਚ ਇਕੱਠਾ ਕਰ ਦਿੱਤਾ ਜਾਵੇ, ਜਿਹੜਾ ਪੰਜਾਬ ਦਾ ਕੈਮੀਕਲ ਲਾ ਲਓ, ਗੰਦ ਲਾ ਲਓ, ਜੋ ਵੀ ਲੋਕ ਲੁਧਿਆਣੇ ਦਾ ਆਸੇ ਪਾਸੇ ਦਾ ਸ਼ਹਿਰਾਂ ਦਾ ਜਿੰਨਾ ਪਾ ਆਇਆ ਵਿੱਚ ਨਾ ਜੀ, ਵੀ ਉਹ ਪਾਣੀ ਪੰਜਾਬ ਸਾਂਭ ਕੇ, ਪੰਜਾਬ ਜਿੱਦਾਂ ਹੁਣ ਪਹਿਲਾਂ ਇੰਨੀਆਂ ਬਿਮਾਰੀਆਂ ਗਰਕ ਚੁੱਕਾ ਨਾ ਜੀ। ਜਿਹੜਾ ਸਿਸਟਮ ਸਾਡੇ ਬਣਨਾ ਨਹੀਂ, ਸਾਨੂੰ ਪਤਾ ਨਹੀਂ, ਜਦੋਂ ਬਣਨਾ ਹੈ ਹੀ ਨਹੀਂ ਜੀ, ਲੋਕ ਮਰੀ ਜਾਂਦੇ ਆ ਜੀ। ਕਿ ਉਹ ਪਾਣੀ ਸਾਂਭ ਕੇ ਪੰਜਾਬ ਖੁਸ਼ ਹੋ ਜਾਊਗਾ ਜੀ, ਖੁਸ਼ਹਾਲ ਹੋ ਜਾਊਗਾ ਜੀ? ਇਹਦਾ ਭਾਜੀ ਜਵਾਬ ਦਿਓ ਜੀ, ਇੱਕ ਇਨਸਾਨੀ ਤੌਰ ਦੀ ਗੱਲ ਹੈ ਜੀ ਇਹ। ਥੈਂਕ ਯੂ ਜੀ। ਦੇਖੋ, ਜਿਹੜਾ ਤਾਂ ਪਾਣੀ ਜਾ ਰਿਹਾ ਆਲਰੇਡੀ, ਜਿਹੜਾ ਜੀ ਉਹ ਜਾ ਰਿਹਾ, ਇਹਦੇ ਉੱਤੇ ਵੱਡਾ ਇਹ ਖੜਾ ਹੋ ਜਾਂਦਾ, ਜਿਹੜੇ ਲੋਕ ਲੜਦੇ ਰਹੇ ਨੇ ਇਸ ਪਾਣੀ ਨੂੰ, ਵੀ ਜਿਹੜਾ ਵੀ ਜਾ ਰਿਹਾ ਇਨਸਾਨੀਅਤ ਦੇ ਨਾਤੇ ਹੀ ਨਰੋਆ ਪੰਜਾਬ ਮੰਚ ਜਿਹੜਾ ਦੀ ਉਹ ਬਣਾ ਕੇ ਲੜ ਰਹੇ ਆ ਜੀ। ਕਿੱਥੋਂ ਤੱਕ ਜਿਹੜਾ ਦੀ ਉਹਨਾਂ 'ਚ ਮੈਂ ਵੀ ਇੱਕ ਪਾਰਟ ਜਿਹੜਾ ਦੀ ਉਹ ਹੈਗਾ। ਕੇਂਦਰੀ ਮੰਤਰੀ ਜਿਹੜੇ ਰਾਜਸਥਾਨ ਤੋਂ ਨੇ, ਗਹਿਲੋਤ, ਉਹਨਾਂ ਤੱਕ ਜਿਹੜਾ ਦੀ ਉਹ ਅਪਰੋਚ ਕੀਤੀ ਹੈ ਜੀ। ਉਹਨਾਂ ਨੂੰ ਮਿਲ ਕੇ ਆਏ ਆ, ਸਾਰਾ ਕੁਝ ਦਿਖਾਇਆ ਕਿ ਕਿੰਨੇ ਕੈਮੀਕਲ ਇਹਦੇ ਵਿੱਚ ਪੈ ਰਹੇ ਆ, ਮਰੇ ਹੋਏ ਡੰਗਰ ਜਿਹੜੇ ਜੀ ਉਹਦੇ ਵਿੱਚ ਪੈ ਰਹੇ ਆ। ਇਸੇ ਕਰਕੇ ਉਹ ਜਿਹੜੀ ਤੁਸੀਂ ਇਨਸਾਨੀਅਤ ਦੀ ਗੱਲ ਕੀਤੀ, ਉਹਦੇ ਜਗ੍ਹਾ ਦੇ ਉੱਤੇ ਲੜਾਈਆਂ ਪੜਾਈਆਂ ਜਿਹੜੀਆਂ ਜੀ ਉਹ ਬਾਅਦ ਦੇ ਵਿੱਚ ਨਹੀਂ, ਵੀ ਜਿਹੜਾ ਜਾ ਰਿਹਾ ਕਮ ਸੇ ਕਮ, ਚਲੋ ਨਾ ਵੀ ਜਾ ਰਿਹਾ ਹੋਵੇ, ਤੇ ਸਾਨੂੰ ਕੁਦਰਤ ਜਿਹੜੀ ਆ ਜੀ ਉਹਨੂੰ ਗੰਦਾ ਕਰਨ ਦਾ ਹੱਕ ਕਿਹਨੇ ਦਿੱਤਾ ਜੀ? ਅਸੀਂ ਉਹਨੂੰ ਕਿਉਂ ਗੰਦ ਜਿਹੜਾ ਜੀ ਉਹ ਪਾਈਏ? ਈਵਨ ਹਰਿਆਣੇ ਦੇ ਵਿੱਚ ਨਾ ਰਾਜਸਥਾਨ ਨਹੀਂ ਜਾਂਦਾ ਜੀ। ਤੁਹਾਡੀ ਜਾਣਕਾਰੀ ਦੇ ਵਾਸਤੇ ਮੈਂ ਦੱਸਣਾ ਕਿ ਉਹ ਜਿਹੜੀਆਂ ਨਹਿਰਾਂ ਨੇ, ਉਹਨਾਂ ਦੇ ਵਿੱਚੋਂ ਇੱਕ ਨਹਿਰ ਜਿਹੜੀ ਆ, ਉਹਦਾ ਪਾਣੀ ਮੁਕਤਸਰ ਦੇ ਵਿੱਚ ਗੁਰਦੁਆਰਾ ਜਿਹੜਾ ਇਤਿਹਾਸਿਕ ਆ, ਉਹਦੇ ਲੰਗਰ ਦੇ ਵਾਸਤੇ ਵੀ ਵਰਤਿਆ ਜਾਂਦਾ। ਉਹਨੂੰ ਸਾਰੀ ਕਿਤੇ ਵੀ ਵਰਤਿਆ ਜਾਂਦਾ ਹੋਵੇ ਜੀ, ਚਾਹੇ ਉਹ ਹਰਿਆਣੇ 'ਚ ਵਰਤਿਆ ਜਾ ਰਿਹਾ, ਚਾਹੇ ਉਹ ਦਿੱਲੀ 'ਚ ਵਰਤਿਆ ਜਾ ਰਿਹਾ, ਚਾਹੇ ਉਹ ਰਾਜਸਥਾਨ 'ਚ ਵਰਤਿਆ ਜਿਹੜਾ ਜੀ ਉਹ ਜਾ ਰਿਹਾ। ਗੰਦ ਨਹੀਂ ਪੈਣਾ ਚਾਹੀਦਾ, ਬਿਲਕੁਲ ਵੀ ਜਿਹੜਾ ਉਹ ਨਹੀਂ ਪੈਣਾ ਚਾਹੀਦਾ। ਉਹ ਕਿਤੇ ਵੀ ਹੋਵੇ, ਇੱਥੇ ਵੀ ਜਿਹੜਾ ਹੋਵੇ, ਇੱਥੇ ਇਹ ਇੰਡਸਟਰੀ ਨੇ ਗੰਦਾ ਜਿਹੜਾ ਜੀ ਉਹ ਕਰਤਾ। ਸਾਡਾ ਧਰਤੀ ਹੇਠਲਾ ਪਾਣੀ ਤੇਜ਼ੀ ਦੇ ਨਾਲ ਮੁੱਕ ਰਿਹਾ। ਜਿਹੜੇ ਕੁਦਰਤੀ ਸਰੋਤ ਨੇ ਸਾਡੇ ਕੋਲੇ, ਉਹਨੂੰ ਮਨੁੱਖ ਨੇ ਜਿਹੜਾ ਜੀ ਆਪਣੀਆਂ ਗਲਤੀਆਂ ਦੇ ਨਾਲ ਗੰਦ ਜਿਹੜਾ ਜੀ ਉਹ ਪਾ ਦਿੱਤਾ। ਅਸੀਂ ਤਾਂ ਤੁਸੀਂ ਇਹ ਕਹਿ ਲਓ ਕਿ ਹਾਰਨ ਹੰਭਣ ਵਾਲੀ ਸਥਿਤੀ ਦੇ ਵਿੱਚ ਜਿਹੜਾ ਜੀ ਉਹ ਪਹੁੰਚੇ ਪਏ ਆ। ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ, ਉਹਦੇ ਤੱਕ ਅਪਰੋਚ ਕੀਤੀ। ਉਹਨਾਂ ਨੇ ਵੇਖਣ ਆਉਣਾ ਸੀ ਇੰਡਸਟਰੀ ਜਿਹੜਾ ਪੈਂਦੀ ਆ ਬੁੱਢਾ ਨਾਲਾ ਜਿਹੜਾ ਜੀ ਇਹਦੇ ਵਿੱਚ, ਉਹ ਵੇਖਣ ਆਉਣਾ ਸੀ ਸਵੇਰ ਨੂੰ, ਸ਼ਾਮ ਨੂੰ। ਜਿਹੜਾ ਪੰਜਾਬ ਪੋਲਿਊਸ਼ਨ ਬੋਰਡ ਆ ਜਿਹੜਾ, ਇਹਦਾ ਇੱਕ ਇੰਸਪੈਕਟਰ ਉੱਥੇ ਜਾਂਦਾ ਇੰਡਸਟਰੀ ਨੂੰ ਇਹ ਦੱਸਣ ਦੇ ਵਾਸਤੇ, ਬਈ ਤੁਸੀਂ ਸਵੇਰ ਨੂੰ ਬਈ ਸੁਚੇਤ ਰਹੋ, ਵੀ ਇੱਥੇ ਜਿਹੜਾ ਜੀ ਉਹ NGT ਵਾਲੇ ਜਿਹੜੇ ਦੇਖਣ ਆ ਸਕਦੇ ਆ।
ਉਹਦੀਆਂ ਫੋਟੋਆਂ ਜਿਹੜੀਆਂ ਸਾਹਮਣੇ ਆ ਜਾਂਦੀਆਂ। ਮੈਂ ਉਹ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਕੁਝ ਮਹੀਨੇ ਪਹਿਲਾਂ ਉਹ ਪਾਈਆਂ ਵੀ ਸੀਗੀਆਂ ਵੀ ਆਹ ਬੰਦਾ ਕੀ ਲੈਣ ਗਿਆ ਸੀਗਾ ਇੱਕ ਰਾਤ ਪਹਿਲਾਂ ਉਸ ਇੰਡਸਟਰੀ ਦੇ ਕੋਲੇ, ਉਹਨੂੰ ਦੱਸਣ ਦੇ ਵਾਸਤੇ, ਉਹਨੂੰ ਬਚਾਉਣ ਦੇ ਵਾਸਤੇ ਜਿਹੜਾ ਜੀ ਉਹ ਗਿਆ ਸੀਗਾ। ਇਹ ਰਾਜਨੀਤਿਕ ਜਿਹੜਾ ਜੀ ਉਹ ਲੋਕ ਨੇ ਜਿਨ੍ਹਾਂ ਦਾ ਰੌਲਾ ਜਿਹੜਾ ਉਹ ਪਾਉਂਦੇ ਆ। ਇਹਨਾਂ ਲੋਕਾਂ ਨੇ ਨਾ ਪਹਿਲਾਂ ਕਿਸੇ ਪਾਸੇ ਜਿਹੜਾ ਜੀ ਉਹ ਲੱਗਣ ਦਿੱਤਾ, ਕਿਉਂਕਿ ਅਸੀਂ ਵੀ ਭਾਈ ਸਾਹਿਬ ਦਾ ਪਹਿਲਾਂ ਫੋਨ ਸੀਗਾ ਕਿ ਇਹ ਜਿਹੜਾ ਉਹ ਕਿਉਂ ਬੋਲਿਆ ਇਹਦੇ ਬਾਰੇ, ਆਹ ਕਿਉਂ ਹੋਇਆ ਜੀ, ਸੁਪਰੀਮ ਕੋਰਟ ਦਾ ਫੈਸਲਾ ਕਿਉਂ ਆ ਗਿਆ। ਗੱਲ ਇਹ ਆ ਕਿ ਅਸੀਂ ਜਿਹੜਾ ਜੀ ਉਹ ਰਾਜਨੀਤਿਕ ਲੋਕਾਂ ਦੇ ਉੱਤੇ ਇਲਜ਼ਾਮ ਲਾ ਕੇ ਜਿਹੜਾ ਜੀ ਉਹ ਛੱਡ ਦਿੰਦੇ ਆ, ਪਰ ਉਹਦੇ 'ਚ ਇਹ ਆ ਕਿ ਜਿਹੜੇ ਲੋਕ, ਜਿਹੜੀ ਇੰਡਸਟਰੀ ਆ ਜਾਂ ਜਿਹੜੇ ਆਮ ਲੋਕ ਆ ਜੀ, ਉਹ ਵੀ ਤਾਂ ਗੰਦ ਪਾਉਣ ਦੇ ਵਾਸਤੇ, ਜਿੰਨੀ ਦੇਰ ਤੱਕ ਇਹ ਅਵੇਅਰਨੈਸ ਨਹੀਂ ਆ ਜਾਂਦੀ ਜੀ, ਮੈਂ ਕਹਿੰਦਾ ਕਿ ਪਾਣੀ ਕਿਤੇ ਵੀ ਰਵੇ, ਉਹ ਚਾਹੇ ਕਿਤੇ ਪੀਣ ਦੇ ਵਾਸਤੇ ਜਾ ਰਿਹਾ ਜੀ, ਚਲੋ ਜਿੰਨਾ ਜਾ ਰਿਹਾ ਉਹਦੇ ਉੱਤੇ ਸਰਕਾਰਾਂ ਨੇ ਫੈਸਲੇ ਜਿਹੜਾ ਜੀ ਉਹ ਕਰਨੇ ਆ, ਉਹਦੇ ਉੱਤੇ ਅਦਾਲਤਾਂ ਨੇ ਫੈਸਲੇ ਕਰਨੇ ਆ। ਤੁਸੀਂ ਮੈਂ ਨਹੀਂ ਕੋਈ ਉਹਦੇ ਉੱਤੇ ਫੈਸਲਾ ਕਰ ਸਕਦੇ ਕਿ ਮੈਂ ਇਹ ਕਹਿ ਦਵਾਂ ਜੀ ਕਿ ਸਵੇਰ ਨੂੰ ਜਿਹੜਾ ਉਹ ਪਾਣੀ ਬੰਦ ਕਰ ਦਿਓ, ਨਾਟ ਪੋਸੀਬਲ, ਇਹ ਹੋ ਨਹੀਂ ਜਿਹੜਾ ਜੀ ਹੋ ਸਕਦਾ। ਪਰ ਉਹ ਸ਼ੁੱਧ ਰਹੇ, ਸ਼ੁੱਧ ਪਾਣੀ ਰਹੇ, ਉਹਦੇ ਵਾਸਤੇ ਸਾਨੂੰ ਇਕਜੁੱਟਤਾ ਜਾਂ ਸਭ ਨੂੰ ਜਿਹੜਾ ਇਸ ਗੱਲ ਦੇ ਵਾਸਤੇ ਤਾਂ ਲੜਾਈ ਜਿਹੜੀ ਉਹ ਲੜਨੀ ਚਾਹੀਦੀ ਆ। ਉਹ ਇਸ ਕਰਕੇ ਲੜਾਈ ਲੜਨੀ ਚਾਹੀਦੀ ਆ ਕਿ ਜਿਹੜੀ ਕੁਦਰਤ ਆ ਅਸੀਂ ਉਹਦੇ ਵਿੱਚ ਗੰਦ ਕਿਉਂ ਜਿਹੜਾ ਜੀ ਉਹ ਪਾ ਰਹੇ ਆ। ਇਸ ਪੁਆਇੰਟ ਆਫ ਵਿਊ ਦੇ ਨਾਲ ਮੈਂ ਜਿਹੜਾ ਜੀ ਉਹ ਕਹਿੰਦਾ ਇਹ ਤੁਹਾਡੇ ਵਾਲੀ ਗੱਲ ਠੀਕ ਹੈ, ਮੈਂ ਉਹਦੇ ਨਾਲ ਸਹਿਮਤ ਹਾਂ, ਪਰ ਇਹ ਬਾਅਦ ਦੇ ਵਿੱਚ ਆਉਂਦੀ ਹੈ, ਉਦੋਂ ਪਹਿਲਾਂ ਜਿਹੜੀ ਆਉਂਦੀ ਹੈ ਕਿ ਓਵਰਆਲ ਅਸੀਂ ਇੱਕ ਸਾਂਝੇ ਤੌਰ ਦੇ ਉੱਤੇ ਜਿਹੜਾ ਜੀ ਇਸ ਅਵੇਅਰਨੈਸ ਜਿਹੜੀ ਉਹ ਕ੍ਰੀਏਟ ਕਰੀਏ। ਅਸੀਂ ਸਰਕਾਰਾਂ ਦੇ ਉੱਤੇ, ਰਾਜਨੀਤਿਕ ਲੋਕਾਂ ਦੇ ਉੱਤੇ ਇਲਜ਼ਾਮ ਲਾ ਕੇ ਜਿਹੜਾ ਜੀ ਉਹ ਛੱਡ ਦਿੰਦੇ, ਪਰ ਹੁਣ ਕੀਤਾ ਕੀ ਜਾਵੇ ਤੁਸੀਂ ਜਿਹੜਾ ਜੀ ਉਹ ਦੱਸ ਦਿਓ। ਜੇ ਇਹ ਕੋਈ ਕਹਿੰਦਾ ਕਿ ਤੁਸੀਂ ਨਹੀਂ ਬੋਲਦੇ, ਅਸੀਂ ਬੋਲਣ ਤੋਂ ਵੀ ਗਾਂਹ ਜਿਹੜਾ ਜਾ ਰਹੇ ਹਾਂ ਕਿ ਬੋਲਣ ਤੱਕ ਸੀਮਤ ਨਹੀਂ, ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਯਤਨਸ਼ੀਲ ਆ ਕਿ ਇਹ ਅਵੇਅਰਨੈਸ ਜਿਹੜੀ ਦੀ ਉਹ ਕ੍ਰੀਏਟ ਕੀਤੀ ਜਾਵੇ, ਪਰ ਹੱਥ ਪੱਲਾ ਕੋਈ ਚੱਲ ਹੀ ਨਹੀਂ ਰਿਹਾ ਜੀ। ਸਹੀ ਪੁੱਛੋ ਜੀ। ਅੱਗੇ ਇੰਦਰ ਸਿੰਘ ਜੀ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਸੀ ਕਰਤਾਰਪੁਰ ਜਾਣਾ ਸੀ, ਮੇਰੇ ਕੋਲ OCI ਹੈ ਜੀ, ਕਿ ਮੈਂ ਇੱਥੋਂ ਅਪਲਾਈ ਕਰਨਾ ਚਾਹੁੰਦਾ ਵੀ ਕਿਵੇਂ ਕਰਾਂ, ਉਹ ਮੈਨੂੰ ਨੰਬਰ ਦਿਓਗੇ ਵੈਬਸਾਈਟ? ਠੀਕ ਹੈ ਜੀ, ਕੱਲ ਨੂੰ ਕਾਲ ਕਰ ਲਓ ਜੀ। ਜੀ ਇੱਥੋਂ ਨਹੀਂ ਅਪਲਾਈ ਹੋਣਾ ਜੀ, ਉੱਥੇ ਰਹਿ ਕੇ ਜੇ OCI ਦੇ ਰਾਹੀਂ ਤੁਸੀਂ ਕਰਤਾਰਪੁਰ ਜਾਣਾ ਤਾਂ ਬਾਹਰ ਰਹਿ ਕੇ ਨਹੀਂ ਅਪਲਾਈ ਜਿਹੜਾ ਜੀ ਉਹ ਕਰ ਸਕਦੇ। ਉੱਥੋਂ ਤੁਸੀਂ ਪਾਕਿਸਤਾਨ ਦੀ ਅੰਬੈਸੀ ਤੋਂ ਭੇਜੀ, ਉਹਨਾਂ ਨੇ ਪਹਿਲਾਂ ਵੀ ਦੱਸਿਆ ਸੀਗਾ ਕਿ ਪਿਲਗ੍ਰਿਮ ਵੀਜ਼ਾ ਜਿਹੜਾ ਜੀ ਉਹ ਤੁਹਾਨੂੰ ਜਾਰੀ ਹੋ ਜਾਂਦਾ 15 ਦਿਨ ਦਾ, ਉਹ ਲੈ ਸਕਦੇ ਹੋ। ਜੇ ਤੁਸੀਂ OCI ਦੇ ਰਾਹੀਂ ਕਰਤਾਰਪੁਰ, ਸਿਰਫ ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣਾ, ਤੁਹਾਨੂੰ ਇੱਥੇ ਪੰਜਾਬ ਆ ਕੇ ਅਪਲਾਈ ਕਰਨਾ ਪਊਗਾ, ਉਹਦੀ ਵੈਰੀਫਿਕੇਸ਼ਨ ਇੱਥੇ ਹੋਊਗੀ ਜੀ। ਪਰਮਿੰਦਰ ਢਿੱਲੋਂ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਪਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪਨੂੰ ਸਾਹਿਬ ਜੀ, ਆਪਣੇ ਜਿਹੜਾ DGP ਨੇ ਬਿਆਨ ਦਿੱਤਾ ਵੀ ਆਪਣੇ ਜਿਹੜੇ 6 ਘੰਟੇ ਟ੍ਰੇਨਿੰਗ ਲੈ ਕੇ ਆ ਜਾਂਦੇ ਜਾਂ ਕਿੱਦਾਂ ਵੀ, ਤੇ ਜਥੇਦਾਰ ਸਾਹਿਬ ਨੇ ਬਹੁਤ ਵਧੀਆ ਬਿਆਨ ਦਿੱਤਾ। ਜਿੰਨੀਆਂ ਨਹੀਂ ਚਲੋ ਬਿਆਨ ਤਾਂ ਸਾਰਾ ਉਹ ਵਧੀਆ ਦੇ ਉਹਨਾਂ ਦਿੱਤੇ, ਪਰ ਉੱਤੇ ਚੱਲੇ ਜਾਂ ਨਾ ਚੱਲੇ। ਪਰ ਜਿੱਦਾਂ ਉਹਨਾਂ ਨੇ ਕਿਹਾ, ਜਿੱਦਾਂ ਮੰਨ ਲਓ ਅਸੀਂ ਆਪਣੇ ਗੁਰੂ ਧਾਮਾਂ ਦੇ ਜਾਂਦੇ ਹਾਂ ਜਾਂ ਕਿੱਦਾਂ ਦਰਸ਼ਨ ਕਰਨ ਜਾਂਦੇ, ਜੇ ਸਾਨੂੰ ਅੱਤਵਾਦੀ ਕਹਿਣਾ ਤਾਂ ਅੱਤਵਾਦੀ ਕਹੀ ਜਾਓ। ਤੇ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਫਿਰ ਅਮਰਿੰਦਰ ਗੌਰਮੈਂਟ ਜਾਂ ਕੋਈ ਉਹਨਾਂ ਦੇ ਕੋਈ ਐਕਸ਼ਨ ਲਊਗੀ ਜਾਂ ਨਹੀਂ? ਤੇ ਦੂਜਾ ਮੇਰਾ ਇਹਦੇ ਨਾਲ ਲੱਗਦਾ ਇੱਕ ਹੋਰ ਸਵਾਲ ਆ ਵੀ ਆਪਣੇ ਡਾਕਟਰ ਹਰਸ਼ਿੰਦਰ ਕੌਰ ਨੂੰ ਕਹਿੰਦੇ ਜੀ ਉਹਨਾਂ ਨੂੰ ਬਰੀ ਕਰਤਾ, ਉਹਨਾਂ ਨੇ ਝੂਠੇ ਕੇਸ ਬਣਾਏ ਜਾਂ ਜੋ ਵੀ ਕੀਤਾ, ਤੇ ਇਹਦੇ ਬਾਰੇ ਥੋੜਾ ਦੱਸੋ ਜੇ ਤੁਹਾਨੂੰ ਪਤਾ ਵੀ ਕਿੱਦਾਂ ਉਹ ਬਰੀ ਹੋ ਗਏ ਜਾਂ ਕੀ ਚੱਕਰ ਆ। ਥੈਂਕ ਯੂ ਭੈਣ ਜੀ, ਸੁਣ ਲੈਣ ਦਿਓ। ਸਤਿ ਸ਼੍ਰੀ ਅਕਾਲ ਜੀ। ਤੇ ਕੋਈ ਜਿਹੜੀ ਜੀ ਉਹਨਾਂ ਦੇ ਬਾਰੇ ਤਾਂ ਜਾਣਕਾਰੀ ਨਹੀਂ ਹੈ ਕਿ ਕਿੱਥੋਂ ਬਰੀ ਹੋਏ ਆ, ਅਦਾਲਤ ਚੋਂ ਬਰੀ ਹੋਏ ਆ ਜਾਂ ਪੁਲਿਸ ਨੇ ਉਹ ਜਿਹੜਾ ਦੀ ਮਾਮਲਾ ਛੱਡਿਆ, ਉਹਦਾ ਮੇਰੇ ਕੋਲ ਤਾਂ ਕੋਈ ਜਾਣਕਾਰੀ ਜਿਹੜੀ ਜੀ ਉਹ ਨਹੀਂ ਗੀ। ਨਾ ਇੱਥੇ ਕਿਸੇ ਜਿਹੜਾ ਮੀਡੀਆ ਦੇ ਵਿੱਚ ਜਿਹੜੀ ਜੀ ਉਹ ਆਈ ਆ ਕਿ ਉਹ ਬਰੀ ਹੋ ਗਏ, ਕਿਹੜੇ ਕੇਸਾਂ ਦੇ ਵਿੱਚੋਂ ਬਰੀ ਹੋਏ ਆ, ਇਹ ਵੀ ਤੁਸੀਂ ਜਿਹੜਾ ਜੀ ਉਹ ਨਹੀਂ ਦੱਸਿਆ। ਸ਼ਾਇਦ ਜਿਹੜਾ ਤੁਸੀਂ ਕਰ ਰਹੇ ਹੋ ਪਿੱਛੇ ਜੇ ਕਿ ਉਹਨਾਂ ਨੂੰ ਉਹਨਾਂ ਦੇ ਦਫ਼ਤਰ ਦੇ ਵਿੱਚੋਂ ਜਿਹੜਾ ਜੀ ਫੜਿਆ ਗਿਆ ਸੀਗਾ ਕਿ ਉਹ ਜਿਹੜੀਆਂ ਬਾਹਰ ਲੈਬ ਨੇ ਉਹਨਾਂ ਨੂੰ ਲਿਖ ਕੇ ਜਿਹੜਾ ਜੀ ਮਰੀਜ਼ ਜਿਹੜੇ ਉਹ ਰਿਕਮੈਂਡ ਕਰਦੇ ਆ ਕਿ ਬਾਹਰੋਂ ਜਾ ਕੇ ਟੈਸਟ ਕਰਵਾਓ। ਜੇ ਉਸ ਮਾਮਲੇ ਤੇ ਕਹਿ ਰਹੇ ਹੋ ਤੇ ਪਤਾ ਨਹੀਂ ਉਹ ਅਦਾਲਤ ਦੇ ਵਿੱਚ ਵੀ ਜਿਹੜਾ ਜੀ ਉਹ ਕੇਸ ਗਿਆ ਸੀਗਾ ਜਾਂ ਪੁਲਿਸ ਤੱਕ ਸੀਗਾ, ਕਿੱਥੋਂ ਉਹ ਬਰੀ ਹੋਏ ਆ ਇਹ ਨਹੀਂ ਜਿਹੜਾ ਜੀ ਪਤਾ। ਜਿੱਥੋਂ ਤੱਕ ਤੁਸੀਂ ਗੱਲ ਜਿਹੜੀ ਉਹ ਦੂਸਰੀ ਕੀਤੀ ਆ, ਹਾਂ ਜਥੇਦਾਰ ਸਾਹਿਬ ਨੇ ਜਿਹੜੀ ਜੀ ਇਹ ਗੱਲ ਕਹੀ ਆ ਕਿ ਜੇ ਅੱਤਵਾਦੀ ਕਹਿਣਾ ਤਾਂ ਕਹੀ ਚੱਲੋ। ਕਿਉਂ ਕਹੀ ਚੱਲੋ ਜੀ? ਸਵਾਲ ਇਹ ਆ, ਇਹਨਾਂ ਜਿਹੜਾ ਜੀ ਉਹ ਫਲੈਕਸੀਬਲ ਜਿਹਾ ਬਿਆਨ ਕਿਉਂ ਹੋਵੇ? ਜਥੇਦਾਰ ਸਾਹਿਬ ਨੂੰ ਇਹਦੇ ਉੱਤੇ ਬਹੁਤ ਸਟਰੋਂਗ ਜਿਹੜਾ ਜੀ ਉਹ ਸਟੈਂਡ ਲੈਣ ਦੀ ਜ਼ਰੂਰਤ ਆ ਜੀ। ਇਹ ਤਾਂ ਸਿੱਧਾ ਇੱਕ ਕਿਸਮ ਦੇ ਨਾਲ ਇੱਕ ਫਿਰਕੇ ਨੂੰ ਟਾਰਗੇਟ ਜਿਹੜਾ ਜੀ ਉਹ ਬਣਾ ਕੇ ਇਹ ਕਿਹਾ ਗਿਆ ਕਿ ਜਿਹੜਾ ਉੱਥੇ ਜਾਊਗਾ ਉਹ ਇੱਕ ਕਿਸਮ ਦੇ ਨਾਲ ਅੱਤਵਾਦੀ ਆ। ਉੱਥੇ ਤਾਂ ਤਕਰੀਬਨ ਪੰਜਾਬ ਦੇ ਸਾਰੇ ਹੀ ਮੈਂਬਰ ਪਾਰਲੀਮੈਂਟ ਜਾ ਕੇ ਆਏ ਆ, ਮੈਕਸੀਮਮ ਕੈਬਨਿਟ ਮੰਤਰੀ ਜਿਹੜਾ ਜੀ ਉਹ ਜਾ ਕੇ ਆਏ ਆ। ਹੁਣ ਤੱਕ ਕਿੰਨੇ ਲੋਕ ਜਿਹੜਾ ਜੀ ਉਹ ਜਾ ਰਹੇ ਆ ਕਿ ਉਹ ਸਾਰੇ ਦੇ ਸਾਰੇ ਅੱਤਵਾਦੀ ਨੇ? ਕਿੱਥੇ ਨੇ ਉਹ ਟ੍ਰੇਨਿੰਗ ਸੈਂਟਰ? ਕਿਆ ਬੇਹੂਦਾ ਜਿਹੜਾ ਜੀ ਉਹ ਬਿਆਨ ਹੈ। ਮੈਂ ਤਾਂ ਇਹ ਵੀ ਗੱਲ ਲਿਖੀ ਸੀਗਾ ਪਿਛਲੇ ਦਿਨੀ, ਅਜੇ ਜਿਹੜੇ UNO ਦੇ ਸੈਕਟਰੀ ਜਨਰਲ ਨੇ ਉਹ ਜਾ ਕੇ ਆਏ ਆ ਪਾਕਿਸਤਾਨ, ਉਹ ਕਰਤਾਰਪੁਰ ਉਚੇਚੇ ਤੌਰ ਦੇ ਉੱਤੇ ਵੇਖਣ ਗਏ ਔਰ ਉਹਨਾਂ ਨੇ ਇਹ ਗੱਲ ਆਖੀ
ਕਿ ਦੁਨੀਆ ਦੇ ਵਿੱਚ ਸ਼ਾਂਤੀ ਦਾ ਸੰਦੇਸ਼ ਦਿੰਦਾ ਇਹ ਲਾਂਘਾ ਹੈ। ਕੀ ਉਹਨਾਂ ਨੂੰ ਵੀ ਫਿਰ ਜਿਹੜਾ ਜੀ ਇਹ ਕਿਹਾ ਜਾਊਗਾ ਕਿ ਉਹ ਟ੍ਰੇਨਿੰਗ ਲੈ ਕੇ ਆਏ ਆ? ਉੱਥੇ ਕੋਈ ਟ੍ਰੇਨਿੰਗ ਸੈਂਟਰ ਸੀਗਾ ਜਿਹਦੇ ਵਿੱਚ 6 ਘੰਟਿਆਂ ਦੇ ਵਿੱਚ ਉੱਥੋਂ ਅੱਤਵਾਦੀ ਬਣਾ ਕੇ ਜਿਹੜਾ ਜੀ ਉਹ ਤੋੜ ਦਿੱਤਾ। ਜਿੱਥੋਂ ਤੱਕ ਤੁਸੀਂ ਗੱਲ ਕਹਿ ਰਹੇ ਹੋ ਕਿ ਉਹ ਕੋਈ ਐਕਸ਼ਨ ਲੈਣਗੇ, ਸ਼੍ਰੀਮਾਨ ਜੀ ਉਹਨਾਂ ਦੇ ਕਹੇ ਦੇ ਉੱਤੇ ਤਾਂ ਬਿਆਨ ਆਇਆ ਹੈ। ਜੀ ਜੀ ਬਿਲਕੁਲ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜੀ ਨਛੱਤਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਜਥੇਦਾਰ ਗੁਰਬਚਨ ਸਿੰਘ ਉਹਨਾਂ ਦਾ ਵੀ ਬਿਆਨ ਆਇਆ ਸੀਗਾ ਮੁਆਫੀ ਬਾਰੇ, ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਜੀ? ਬਾਕੀ ਦੋਸਤੋ ਗੱਲ ਇਹ ਆ ਵੀ ਡੰਡਾ ਕਾਇਮ ਹੋਵੇ ਤਾਂ ਪਾਣੀ ਤਾਂ ਇੱਕ ਵੀਕ ਦੇ ਅੰਦਰ ਅੰਦਰ ਸਾਫ਼ ਹੋ ਸਕਦਾ। ਇਹ ਕੁੱਤੀ ਚੋਰਾਂ ਨਾਲ ਰਲੀ ਹੈ, ਜੇ ਫੈਕਟਰੀਆਂ ਵਾਲੇ ਇਹਨਾਂ ਨੂੰ ਹਫ਼ਤੇ ਦਿੰਦੇ ਨੇ ਤੇ ਆਪਦਾ ਇਹ ਡਕਾਰ ਮਾਰੀ ਜਾਂਦੇ, ਘਰਾੜੇ ਮਾਰਦੇ ਨੇ ਕੈਪਟਨ ਹੋਣੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਬਿਲਕੁਲ ਜੀ। ਐਕਚੁਅਲੀ ਕਿ ਜਿਹੜਾ ਗੁਰਬਚਨ ਸਿੰਘ ਹੋਰਾਂ ਦਾ ਜਿਹੜਾ ਬਿਆਨ ਜਿਹੜਾ ਤੁਸੀਂ ਕਹਿ ਰਹੇ ਹੋ, ਉਹਨਾਂ ਦੇ ਕੋਲੇ ਬਹੁਤ ਕੁਛ ਹੈ ਜੀ। ਜੇ ਉਹ ਦੱਸਣਾ ਚਾਹਣ ਪਰ ਦੱਸਣਗੇ ਨਹੀਂ, ਕਿਉਂਕਿ ਉਹਦੇ 'ਚ ਇਉਂ ਹੈ ਕਿ ਉਹ ਆਪ ਜਿਹੜਾ ਜੀ ਉਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਫਸਦੇ ਆ ਜੀ। ਕਿਉਂਕਿ ਮਾਫੀ ਦਿੱਤੀ ਕਿਹਨੇ ਆ ਜੀ, ਉਹ ਉਹਦੇ ਵਿੱਚੋਂ ਕਿਵੇਂ ਬਰੀ ਹੋ ਸਕਦੇ ਆ ਜੀ? ਉਹ ਤਾਂ ਲਿਖਤ ਦੇ ਵਿੱਚ ਸਾਰਾ ਕੁਛ ਜਿਹੜਾ ਜੀ ਉਹ ਪਿਆ, ਔਰ ਉਹਨਾਂ ਦੇ ਜਿਹੜੇ ਹੁਕਮਨਾਮੇ ਨੇ ਉਹ ਪਏ ਨੇ। ਮਾਫੀ ਕਿਉਂ ਦਿੱਤੀ ਤੇ ਮੁੜ ਕੇ ਜਿਹੜਾ ਸੀਗਾ ਜੀ ਇਹ ਮਾਫੀ ਉਹਨਾਂ ਨੇ ਜਿਹੜਾ ਜੀ ਵਾਪਸ ਕਿਉਂ ਲਈ? ਉਹਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 96 ਲੱਖ ਦੇ ਇਸ਼ਤਿਹਾਰ ਜਿਹੜਾ ਜੀ ਉਹ ਕਿਉਂ ਆਏ? ਔਰ ਜਿਹੜਾ ਉਹਨਾਂ ਨੇ ਕੀ ਉਹਦਾ ਜਿਹੜਾ ਜੀ ਬਿਆਨ ਦੇਣਾ? ਉਹ ਤਾਂ ਹਰ ਗੱਲ ਦੇ ਉੱਤੇ ਝੂਠੇ ਜਿਹੜੇ ਜੀ ਉਹ ਸਾਬਤ ਹੋਏ ਆ। ਔਰ ਮੈਂ ਸਰੋਤਿਆਂ ਨੂੰ ਇੱਕ ਅਪਡੇਟ ਜਿਹੜੀ ਜੀ ਉਹ ਦੇ ਰਿਹਾ ਕਿ ਵਿਧਾਨ ਸਭਾ ਦੇ ਵਿੱਚ ਜਿਵੇਂ ਉਮੀਦ ਸੀਗੀ ਜੀ ਕਿ ਇੱਕ ਤਾਂ ਜਿਹੜੇ ਭਾਰਤ ਭੂਸ਼ਣ ਆਸ਼ੂ ਹੈ ਜੀ ਉਹਨੂੰ ਕਲੀਨ ਚਿੱਟ ਦੇਤੀ ਆ ਮੁੱਖ ਮੰਤਰੀ ਹੋਰਾਂ ਨੇ, ਤੇ ਦਿਨਕਰ ਗੁਪਤਾ ਹੋਰਾਂ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਗਲਤੀ ਕਿਸੇ ਤੋਂ ਵੀ ਜਿਹੜਾ ਜੀ ਉਹ ਹੋ ਸਕਦੀ ਆ। ਔਰ ਹੁਣ ਜਿਹੜਾ ਜੀ ਉੱਥੇ ਹੀ ਇਹ ਜਿਹੜਾ DSP ਜਿਹੜਾ ਡਿਸਮਿਸ ਕੀਤਾ ਗਿਆ ਸੀਗਾ, ਉਹਦੇ ਉੱਤੇ ਜਿਹੜਾ ਜੀ ਵਿਕਰਮ ਮਜੀਠੀਆ ਨੇ ਜਿਹੜਾ ਜੀ ਉਹ ਨਵਜੋਤ ਸਿੰਘ ਸਿੱਧੂ ਵੱਲ ਇਸ਼ਾਰਾ ਜਿਹੜਾ ਜੀ ਉਹ ਕੀਤਾ ਕਿ ਬਲਵਿੰਦਰ ਸਿੰਘ ਸੇਖੋਂ ਨੂੰ ਜਾਂਚ ਜਿਹੜੀ ਹੈ ਜੀ ਉਹ ਕਿਹਨੇ ਸੌਂਪੀ। ਸੋ ਅਹਿਮ ਪੁਆਇੰਟ ਜਿਹੜਾ ਜੀ ਇਹਦੇ ਵਿੱਚੋਂ ਇਹੀ ਆ ਕਿ ਜਿਹੜੀ ਆਸ ਸੀਗੀ ਜੀ ਕਲੀਨ ਚਿੱਟ ਮੁੱਖ ਮੰਤਰੀ ਹੋਰਾਂ ਨੇ ਭਾਰਤ ਭੂਸ਼ਣ ਆਸ਼ੂ ਨੂੰ ਦੇਤੀ ਆ, ਔਰ ਪੰਜਾਬ ਦੇ DGP ਦੇ ਮਾਮਲੇ ਦੇ ਵਿੱਚ ਇਹ ਕਹਿਤਾ ਜੀ ਕਿ ਗਲਤੀ ਕਿਸੇ ਤੋਂ ਵੀ ਜਿਹੜਾ ਜੀ ਉਹ ਹੋ ਸਕਦੀ ਹੈ। ਬਿਲਕੁਲ ਜੀ, ਇੰਨੀ ਵੱਡੀ ਇਹ ਗਲਤੀ ਕਾਂਗਰਸ ਤੋਂ ਵੀ ਹੋਈ ਸੀਗੀ। ਸੋ ਗਲਤੀਆਂ ਦੇ ਪੁਤਲੇ ਆ। ਅੱਗੇ ਗੁਰਦੀਪ ਸਿੰਘ ਜੀ ਨਿਊਯਾਰਕ ਦਾ। ਪੰਨੂ ਸਾਹਿਬ। ਹਾਂਜੀ ਪੰਨੂ ਸਾਹਿਬ, ਮੇਰੇ ਦੋ ਸਵਾਲ ਹੈ ਛੋਟੇ ਛੋਟੇ। ਪਹਿਲਾ ਤਾਂ ਇਹ ਆ ਵੀ ਜਿੱਦਾਂ ਦੁਨੀਆ ਦੇ ਵਿੱਚ ਪਾਣੀ ਦੀ ਕਿੱਲਤ ਵੱਧਦੀ ਜਾ ਰਹੀ ਆ, ਕਿਸੇ ਦਿਨ ਨੂੰ ਪਾਣੀ ਬਹੁਤ ਮਹਿੰਗਾ ਹੋ ਜਾਏਗਾ, ਕਿਉਂਕਿ ਤੇਲ ਦਾ ਉਹਦੇ ਅਲਟਰਨੇਟਿਵ ਕੱਢ ਲਿਆ ਉਹਨਾਂ ਨੇ, ਇਲੈਕਟ੍ਰੋਨਿਕ ਕਾਰਾਂ ਬਣਾ ਲਈਆਂ ਇਲੈਕਟ੍ਰਿਕ। ਤੇ ਜਿਸ ਤਰ੍ਹਾਂ ਪੰਜਾਬ ਕੋਲ ਪਾਣੀ ਆ ਭਾਖੜੇ ਦੇ ਉੱਤੇ, ਜੇ ਉਹ ਪਾਣੀ ਨੂੰ ਸੇਵ ਕਰਕੇ ਪੀਣ ਵਾਲੇ ਪਾਣੀ ਨੂੰ ਬਾਹਰਲੇ ਕੰਟਰੀਆਂ ਨੂੰ ਵੇਚਿਆ ਜਾਵੇ, ਜਿਹੜੀ ਅਸੀਂ ਫਸਲ ਵੇਚ ਕੇ ਕਮਾਈ ਕਰਦੇ ਹਾਂ ਉਹਦੇ ਨਾਲੋਂ ਜ਼ਿਆਦਾ ਕਮਾਈ ਨਹੀਂ ਸਾਨੂੰ ਹੋ ਸਕਦੀ। ਤੇ ਦੂਜਾ ਜੀ ਸਵਾਲ ਹੈ ਵੀ ਢੱਡਰੀਆਂ ਵਾਲੇ ਦੇ ਬਿਆਨ ਨਾਲ ਜਿਹੜਾ ਉਹਨਾਂ ਨੇ ਬਹਿਸ ਲਈ ਸੱਦਾ ਦਿੱਤਾ ਆਪਣੇ ਜਥੇਦਾਰ ਨੂੰ, ਅਕਾਲ ਤਖਤ ਤੇ ਅਜਨਾਲਾ ਨੂੰ, ਹੁਣ ਕਿਸ ਤਰ੍ਹਾਂ ਦੀ ਸਥਿਤੀ ਹੋ ਜਾਊ? ਓਕੇ, ਧੰਨਵਾਦ। ਦੇਖੋ ਪੁਆਇੰਟ ਤੁਹਾਡਾ ਬਹੁਤ ਵਧੀਆ ਜੀ, ਕਿਉਂਕਿ ਜਿਹੜਾ ਖਾਸ ਤੌਰ ਦੇ ਉੱਤੇ ਭਾਖੜਾ ਦਾ ਜਿਹੜਾ ਪਾਣੀ ਆ ਉਹ ਤਾਂ ਬਹੁਤ ਕਾਫੀ ਹੱਦ ਤੱਕ ਜਿਹੜਾ ਜੀ ਉਹ ਸ਼ੁੱਧ ਹੈ। ਉਹਦੇ ਉੱਤੇ ਬਹੁਤ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਣੀ। ਪਟਿਆਲੇ ਦੇ ਵਿੱਚ ਪ੍ਰੋਜੈਕਟ ਤਾਂ ਲੱਗ ਰਿਹਾ, ਪਤਾ ਨਹੀਂ ਸਿਰੇ ਚੜੂਗਾ ਜਾਂ ਨਹੀਂ, ਕਿ ਪਟਿਆਲੇ ਦੇ ਵਿੱਚ ਜਿਹੜਾ ਜੀ ਉਹ ਪਾਣੀ ਭਾਖੜਾ ਤੋਂ ਪੀਣ ਵਾਲਾ ਜਿਹੜਾ ਜੀ ਉਹ ਆਊਗਾ। ਇਹਦੇ ਨਾਲ ਬਿਲਕੁਲ ਜੀ ਮੇਰਾ ਖਿਆਲ ਜਿਹੜੀਆਂ ਪੰਜਾਬ ਦੀਆਂ ਨਹਿਰਾਂ ਬੰਦ ਕਰ ਦਿੱਤੀਆਂ ਗਈਆਂ, ਚਲੋ ਵੇਚਣ ਵਾਲੀ ਗੱਲ ਜਿਹੜੀ ਹੈ ਜੀ ਉਹ ਆਪਾਂ ਉਹ ਬਾਅਦ ਦੇ ਵਿੱਚ ਜਿਹੜੀ ਕਰੀਏ। ਜੇ ਕਿਤੇ ਪ੍ਰੋਜੈਕਟ ਇਹੋ ਜਿਹੇ ਲੱਗ ਜਾਣ ਕਿ ਕਿਉਂਕਿ ਬਹੁਤੇ ਜਗ੍ਹਾ ਦੇ ਉੱਤੇ ਤਾਂ ਅਪਰੋਚ ਜਿਹੜੀ ਹੈਗੀ ਆ, ਜਿਹੜੀਆਂ ਕੱਸੀਆਂ ਵਗੈਰਾ ਨੇ ਉਹਨਾਂ ਦੇ ਉੱਤੇ ਪ੍ਰੋਜੈਕਟ ਲਾ ਕੇ ਕਿਉਂ ਨਾ ਲੋਕਾਂ ਨੂੰ, ਪਹਿਲਾਂ ਪੰਜਾਬ ਦੇ ਲੋਕਾਂ ਨੂੰ ਇਹ ਪੀਣ ਵਾਲਾ ਪਾਣੀ ਮੁਹੱਈਆ ਕਰਾਇਆ ਜਾਵੇ। ਇਹ ਤਾਂ ਕਿਤੇ ਜ਼ਿਆਦਾ ਸ਼ੁੱਧ ਹੈ ਧਰਤੀ ਹੇਠਲੇ ਪਾਣੀ ਦੇ ਨਾਲੋਂ। ਇਸ ਵੇਲੇ ਉਹਦੇ ਨਾਲ ਧਰਤੀ ਹੇਠਲਾ ਪਾਣੀ ਵੀ ਜਿਹੜਾ ਜੀ ਉਹ ਬਚ ਸਕਦਾ। ਪਹਿਲਾਂ ਤਾਂ ਪੰਜਾਬ ਬਚਾਉਣ ਦੇ ਯਤਨ ਜਿਹੜੇ ਜੀ ਉਹ ਹੋਣੇ ਚਾਹੀਦੇ ਆ, ਜਿਹੜਾ ਕਿ ਇਸ ਮਾਮਲੇ ਦੇ ਵਿੱਚ ਬਹੁਤ ਬੁਰੇ ਤਰੀਕੇ ਦੇ ਨਾਲ ਘਿਰਦਾ ਨਜ਼ਰ ਆ ਰਿਹਾ ਜੀ। ਤੁਹਾਡੀ ਗੱਲ ਸਹੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਸਮੱਸਿਆ ਜਿਹੜੀ ਦੀ ਉਹ ਖੜੀ ਹੋ ਜਾਣੀ ਆ ਅਗਲੇ ਕੁਝ ਸਾਲਾਂ ਦੇ ਦੌਰਾਨ। ਇਹਦਾ ਕੋਈ ਅਲਟਰਨੇਟ ਨਹੀਂ ਹੈਗਾ ਜੀ ਪਾਣੀ ਦਾ, ਆਪਾਂ ਜਾਣਦੇ ਹਾਂ ਸਾਰੇ, ਕੋਈ ਅਲਟਰਨੇਟ ਇਹਦਾ ਨਹੀਂ ਗਾ। ਕਿੱਥੋਂ ਜਿਹੜਾ ਜੀ ਉਹ ਪਾਣੀ ਆਊਗਾ? ਦੋਨੋਂ ਤਰ੍ਹਾਂ ਦੇ ਪਾਣੀ ਅਸੀਂ ਜਿਹੜਾ ਜੀ ਉਹ ਖਤਮ ਕਰ ਲਏ। ਇਲਜ਼ਾਮਬਾਜ਼ੀਆਂ ਦੇ ਵਿੱਚ ਅੱਜ ਵੀ ਅਸੀਂ ਜਿਹੜਾ ਜੀ ਉਹ ਤੁਰੇ ਫਿਰਦੇ ਆ। ਇਹਦੇ ਵਾਸਤੇ ਤਾਂ ਬਹੁਤ ਤੁਸੀਂ ਇਹ ਕਹਿ ਲਓ ਕਿ ਵੱਡੇ ਪੱਧਰ ਦੇ ਉੱਤੇ ਹਮਲਾ ਮਾਰਨ ਦੀ ਜ਼ਰੂਰਤ ਹੈ। ਔਰ ਇਹ ਹਮਲਾ ਇਸ ਤਰੀਕੇ ਦੇ ਨਾਲ ਹੀ ਹੋ ਸਕਦਾ ਕਿ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਲੋਕ ਆ ਉਹਨਾਂ ਨੂੰ ਨਹਿਰਾਂ ਦਾ ਪਾਣੀ ਜਿਹੜਾ ਜੀ ਉਹ ਸਾਫ਼ ਕਰਕੇ ਪੀਣ ਦੇ ਵਾਸਤੇ ਦਿੱਤਾ ਜਾਵੇ। ਪਹਿਲਾਂ ਤਾਂ ਲੋਕ ਤੰਦਰੁਸਤ ਹੋਣ, ਬਿਮਾਰੀਆਂ ਦੇ ਵਿੱਚ ਜਿਹੜਾ ਜੀ ਉਹ ਜਕੜੇ ਗਏ।
ਬਿਮਾਰੀਆਂ ਚੋਂ ਨਿਕਲਣਗੇ ਇਹ ਜਿਹੜਾ ਪਾਣੀ ਦੀ ਸ਼ੁੱਧਤਾ ਦੇ ਨਾਲ, ਫਿਰ ਅੱਗੋਂ ਜਿਹੜਾ ਜੀ ਉਹ ਸੋਚਿਆ ਜਾ ਸਕਦਾ। ਇੱਕਦਮ ਆਪਾਂ ਜਿਹੜਾ ਜੀ ਉਹ ਵੇਚਣ ਵਾਲੀ ਗੱਲ ਦੇ ਉੱਤੇ ਆ ਜਾਈਏ, ਇਹ ਕਿੱਥੇ ਜਿਹੜਾ ਜੀ ਉਹ ਸਰਕਾਰਾਂ ਨੇ ਏਡੀ ਛੇਤੀ ਹੋਣ ਦੇਣਾ, ਨਾ ਇਸ ਪਾਸੇ ਵੱਲ ਨੂੰ ਜਿਹੜੀ ਹੈ ਜੀ ਉਹ ਗੱਲ ਤੁਰ ਜਿਹੜੀ ਹੋ ਸਕਣੀ ਹੈ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤਾਂ ਸਰੋਤੇ ਹੋਏ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।